ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਵਰਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ ਨੰਬਰ 209-277-0113 2092770113 ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਕੰਗ ਟਰਾਂਸਪੋਰਟੇਸ਼ਨ ਯੂਨੀਵਰਸਿਟੀ ਵਾਲਿਆਂ ਨੇ, ਜਿਨ੍ਹਾਂ ਨੂੰ ਇਸ ਟਾਈਮ ਜਿਹੜੇ ਟਰੱਕ ਡਰਾਈਵਰਸ, ਓਨਰ ਓਪਰੇਟਰਸ ਦੀ ਜਿਹੜੀ ਜ਼ਰੂਰਤ ਹੈ 60 ਸੈਂਟ ਪਰ ਮਾਈਲ ਜਿਹੜੇ ਉਹ ਡਰਾਈਵਰਸ ਨੂੰ ਮਿਲਣਗੇ। ਟ੍ਰੇਲਰ ਰੈਂਟ ਵੀ ਤੁਸੀਂ ਇਹਨਾਂ ਦੇ ਕੋਲੋਂ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530-301-9929 5303019929 ਦੇ ਉੱਤੇ। ਅਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਰ ਇੱਕ ਦੀ ਨਿਗਾਹ ਟਿਕੀ ਹੋਈ ਸੀ ਵੀ ਜਿਹੜਾ ਆਸਾਰਾਮ ਆ ਉਸ ਦੀ ਜਿਹੜੀ ਉਹਦੀ ਕਾਰਵਾਈ ਜਿਹੜੀ ਪੂਰੀ ਹੋਣੀ ਸੀ, ਅਦਾਲਤ ਨੇ ਫੈਸਲਾ ਸੁਣਾਉਣਾ ਸੀ, ਤੇ ਕਹਿੰਦੇ ਹੁਣ ਸਾਰੀ ਉਮਰ ਦਾ ਟਿਕਾਣਾ ਉਹਦਾ ਜੇਲ੍ਹ ਹੋਊਗਾ। ਦੇਖੋ, ਤੁਸੀਂ ਵਾਹਵਾ ਆਸਾਰਾਮ ਕਹਿ ਦਿੱਤਾ। ਸਾਡੇ ਇੱਥੇ ਕਈ ਮੀਡੀਆ ਹਾਊਸ ਹਾਲੇ ਵੀ ਉਹਨੂੰ ਆਸਾਰਾਮ ਬਾਪੂ ਕਹੀ ਜਾਂਦੇ ਆ। ਲੋਕ ਕਹਿੰਦੇ ਆ ਹੁਣ ਤੇ ਬਾਪੂ ਆਖਣਾ ਛੱਡ ਦਿਓ, ਹੁਣ ਤੇ ਬਾਪੂ ਬਣ ਗਿਆ। ਪਾਪ ਕਰਨ ਵਾਲਾ, ਉਹਦੇ ਪਾਪਾਂ ਤੇ ਮੋਹਰ ਲੱਗ ਗਈ ਆ, ਹਾਲੇ ਵੀ ਤੁਸੀਂ ਬਾਪੂ ਬਣਾਈ ਬੈਠੇ ਹੋ। ਖੈਰ, ਇਹਨੂੰ ਸਜ਼ਾ ਉਮੀਦ ਕੀਤੀ ਜਾ ਰਹੀ ਸੀਗੀ ਕਿ 10 ਕੁ ਸਾਲ ਹੋਊਗੀ, ਪਰ ਇਹਨੂੰ ਸਜ਼ਾ ਜਿਹੜੀ ਆ ਬੜੀ ਸਖਤ ਦਿੱਤੀ ਗਈ ਆ, ਤਾਂ ਉਮਰ ਕੈਦ। ਤਾਂ ਉਮਰ ਕੈਦ ਤੋਂ ਭਾਵ ਇਹ ਆ ਕਿ ਹੁਣ ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਇਹਦੀ ਉੱਥੇ ਹੀ ਹੇਕਾਂ ਲਾਉਂਦੇ ਦੀ ਬੀਤ ਜਾਊਗੀ। ਸੋ ਇਹ ਜਿਹੜਾ ਮਾਮਲਾ ਸੀਗਾ, ਬਰੀਫ ਦੇ ਵਿੱਚ ਮੈਂ ਦੱਸ ਦੇਵਾਂ ਸੰਖੇਪ ਦੇ ਵਿੱਚ, ਕਿ ਸ਼ਾਹਜਹਾਂਪੁਰ UP ਦੇ ਵਿੱਚ ਇੱਕ ਜ਼ਿਲ੍ਹਾ ਸ਼ਹਿਰ ਆ। ਉਸ ਇਲਾਕੇ ਦੀ ਇੱਕ ਬੱਚੀ ਸੀਗੀ 16 ਸਾਲ ਦੀ, ਉਸ ਬੱਚੀ ਦੇ ਨਾਲ ਇਹਨੇ ਰੇਪ ਕੀਤਾ ਸੀਗਾ। ਬਾਅਦ ਦੇ ਵਿੱਚ ਉਹ ਕੇਸ ਚੱਲਿਆ, ਇਹਨੂੰ ਉੱਥੇ 4 ਸਾਲ ਤੇ ਕੁਛ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ। ਤਾਂ ਉਦੋਂ ਤੋਂ ਹੀ ਅੰਦਰ ਆ। 9 ਵਾਰੀ ਇਹਦੀ ਜ਼ਮਾਨਤ ਖਾਰਜ ਹੋਈ ਆ ਤੇ 9 ਹੀ ਗਵਾਹਾਂ ਤੇ ਹਮਲੇ ਹੋਏ ਆ, ਜਿਨ੍ਹਾਂ ਚੋਂ 3 ਦੀ ਮੌਤ ਹੋਈ ਆ, 3 ਫੱਟੜ ਹੋਏ ਆ। ਇਸ ਤੋਂ ਇਲਾਵਾ ਜਿਹੜੇ 2 ਪੁਲਿਸ ਕਰਮਚਾਰੀ ਜਿਹੜੇ ਇੱਥੋਂ ਤੱਕ ਇਹਨੂੰ ਲੈ ਕੇ ਗਏ, ਉਹਨਾਂ 'ਚ ਇੱਕ ਲੇਡੀ ਸੀ, ਇੱਕ ਜੈਂਟਸ ਅਫਸਰ ਸੀਗਾ, ਜਿਨ੍ਹਾਂ ਨੇ ਇਸ ਕੇਸ ਨੂੰ ਇੱਥੋਂ ਤੱਕ ਪਹੁੰਚਾਇਆ। 2 ਅਫਸਰਾਂ ਦੀ ਬਹੁਤ ਵੱਡੀ ਭੂਮਿਕਾ ਸੀਗਾ। ਦਿੱਲੀ ਦੇ ਵਿੱਚ ਇਹ ਪਰਚਾ ਦਰਜ ਹੋਇਆ ਸੀਗਾ, ਫੈਸਲਾ ਜਾ ਕੇ ਜੋਧਪੁਰ 'ਚ ਹੋਇਆ, ਕਿਉਂਕਿ 0 FIR ਹੈ ਜਿਹੜੀ ਉਹ ਕਿਤੇ ਵੀ ਰਜਿਸਟਰਡ ਕੀਤੀ ਜਾ ਸਕਦੀ ਹੈ। ਤਾਂ ਉਹ 0 FIR ਜਿਹੜੀ ਸੀ ਉਹ ਕਮਲਾ ਮਾਰਕੀਟ ਥਾਣੇ 'ਚ ਰਜਿਸਟਰ ਕੀਤੀ ਗਈ ਸੀ ਅਗਸਤ 2013 'ਚ, ਪਰ ਉਹ FIR ਦੇ ਰੂਪ 'ਚ ਲੌਜ ਹੋਈ ਸੀਗੀ ਜਾ ਕੇ ਜੋਧਪੁਰ। ਸੋ ਇਸ ਕਰਕੇ ਜੋਧਪੁਰ ਮੁਕੱਦਮਾ ਚੱਲਿਆ, ਜਿਹਦਾ ਅੱਜ ਨਿਪਟਾਰਾ ਹੋਇਆ। ਇਹਦੇ ਵਿੱਚ ਜਿਹੜੇ ਇਹਦੇ 2 ਹੋਰ ਸਹਿਯੋਗੀ ਸੀਗੇ ਉਹਨਾਂ ਨੂੰ 20 ਸਾਲ ਤੇ ਜਿਹੜੇ 2 ਹੋਰ ਸੀਗੇ ਉਹਨਾਂ ਨੂੰ ਬਰੀ ਕਰ ਦਿੱਤਾ ਜੱਜ ਨੇ। ਹਾਲਾਂਕਿ ਇਹਦੇ ਉੱਥੇ ਭਗਤ ਪਹੁੰਚੇ ਹੋਏ ਸੀ। ਭਗਤ ਕਦੇ ਅੰਨੇ ਭਗਤ ਕਿਹਾ ਜਾ ਸਕਦਾ, ਹਾਲੇ ਵੀ ਉੱਥੇ ਬੁੜੀਆਂ ਕਈ ਕੂਕੀ ਜਾਂਦੀਆਂ ਸੀ, ਰੋਈ ਜਾਂਦੀਆਂ ਸੀਗੀਆਂ ਕਿ ਮਰ ਗਏ, ਅਸੀਂ ਲੁੱਟੇ ਗਏ, ਸਾਡਾ ਬਾਪੂ ਅੰਦਰ ਚਲੇ ਗਿਆ, ਸਾਡਾ ਬਾਪੂ ਪੱਕਾ ਹੀ ਤੁਸੀਂ ਰੱਖ ਲਿਆ, ਇਹ ਉਹ ਜੋ ਉੱਥੇ ਕਰਦੇ ਸੀ। ਪਰ ਉਹਨਾਂ ਭੂਤਰਿਆਂ ਨੂੰ ਬਹੁਤਾ ਉਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ, ਕਿਉਂਕਿ ਪ੍ਰਬੰਧ ਉਹਨਾਂ ਕਾਫੀ ਪੁਖਤਾ ਕੀਤੇ ਹੋਏ ਸੀਗੇ। ਇਸ ਤੋਂ ਇਲਾਵਾ ਜੱਜ ਦੇ ਕੋਲ ਪਹਿਲਾਂ ਤੇ ਇਹ ਆਇਆ ਹੀ ਨਹੀਂ। 15 ਮਿੰਟ ਕਹਿੰਦਾ ਮੈਂ ਪਾਠ ਪੂਜਾ ਕਰਨੀ ਆ, ਫਿਰ 15 ਮਿੰਟਾਂ ਬਾਅਦ ਆਇਆ, ਕਹਿੰਦੇ 6 ਗਲਾਸ ਪਾਣੀ ਪੀ ਗਿਆ ਕੁਛ ਮਿੰਟਾਂ ਦੇ ਅੰਦਰ ਅੰਦਰ ਹੀ, ਫਿਰ ਬਹਿ ਕੇ ਰੋਣ ਲੱਗ ਪਿਆ ਜਦੋਂ ਫੈਸਲਾ ਸੁਣਿਆ। ਸੋ ਇਹ ਜਿਹੜੇ ਸਾਰੇ ਇਹਦੇ ਨਾਲ ਦੇ ਸੀਗੇ, ਉਹਨਾਂ ਦੇ ਵਿੱਚੋਂ 2 ਹੀ ਛੱਡੇ ਆ, ਬਾਕੀਆਂ ਨੂੰ ਬੰਨ੍ਹ ਦਿੱਤਾ। ਤਾਂ ਕੁਛ ਲੋਕ ਹੁਣ ਸਵਾਲ ਚੁੱਕਦੇ ਪਏ ਆ ਕਿ ਇੱਥੇ ਕਾਨੂੰਨ ਬਣਾ ਦਿੱਤਾ ਸੀਗਾ ਕਿ ਜੇ ਕੋਈ ਨਾਬਾਲਗ ਦੇ ਨਾਲ ਬਲਾਤਕਾਰ ਕਰਦਾ ਤੇ ਉਹਨੂੰ ਫਾਹੇ ਟੰਗਿਆ ਜਾਊਗਾ, ਤੇ ਆਸਾਰਾਮ ਨੂੰ ਕਾਹਤੋਂ ਛੱਡ ਦਿੱਤਾ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਇਹ ਕਾਨੂੰਨ ਜਿਹੜਾ ਆ ਉਹ ਹੁਣ ਥੋੜੇ ਦਿਨ ਪਹਿਲਾਂ ਬਣਿਆ। ਇਹਦਾ ਮਤਲਬ ਇਹ ਆ ਕਿ ਜਿਹੜੇ ਇਸ ਤਰੀਕ ਤੋਂ ਪਹਿਲਾਂ ਦੇ ਕੇਸ ਆ ਉਹ ਉਸੇ ਕਾਨੂੰਨ ਦੇ ਮੁਤਾਬਕ ਹੀ ਫੈਸਲੇ ਤੇ ਪਹੁੰਚਣਗੇ ਜਿਸ ਕਾਨੂੰਨ ਦੇ ਵਿੱਚ ਉਹ ਰਜਿਸਟਰਡ ਹੋਏ ਆ।
ਦੂਜੀ ਚੀਜ਼ ਇਹ ਆ ਕਿ ਜਿਹੜੇ ਤਾ ਉਮਰ ਵਾਲਾ ਸੀਗਾ ਨਾ, ਇਹ ਵੀ ਨਿਰਭਇਆ ਕਾਂਡ ਤੋਂ ਬਾਅਦ ਰੱਖਿਆ ਗਿਆ ਸੀਗਾ ਸਜ਼ਾ ਦਾ ਪ੍ਰਬੰਧ, ਪਹਿਲਾਂ ਹੈ ਨਹੀਂ ਸੀਗਾ। ਸੋ ਇਸ ਕਰਕੇ ਇਸ ਕੇਸ ਦਾ ਫੈਸਲਾ ਜਿਹੜਾ ਉਹ ਉਸ ਕਾਨੂੰਨ ਦੇ ਮੁਤਾਬਕ ਹੀ ਆਇਆ। ਬਾਕੀ ਹਾਲੇ ਇੱਕ ਮੁੱਠ ਚੁੱਕ ਦੂਜੀ ਤਿਆਰ ਵਾਲੀ ਗੱਲ ਆ। ਵੈਸੇ ਤੇ ਜਿੰਨੇ ਹੀ ਇਹ ਹੈਗੇ ਆ ਨਾ ਰਾਮ, ਚਾਹੇ ਉਹ ਗੁਰਮੀਤ ਰਾਮ ਹੈ, ਚਾਹੇ ਆਸਾ ਰਾਮ ਹੈ, ਚਾਹੇ ਰਾਮਪਾਲ ਆ, ਇਹਨਾਂ ਤੇ ਕੇਸ ਇੱਕ ਨਹੀਂ ਦੋਹਰੇ ਨਹੀਂ, ਤੇਰੇ ਚੌਰੇ ਚੱਲਦੇ ਆ ਸਾਰੇ ਹੀ। ਰਾਮ ਸ਼ਾਮ ਜਿਹੜੇ ਆ वैसे चुटकुले बने, कहते कि सीता से प्यार किया तो राम बन गए, राधा से प्यार किया तो श्याम बन गए, जबरदस्ती की तो आसा राम बन गए। तो ये ਜਿਹੜੇ ਰਾਮ ਆ ਉਹਨਾਂ ਸਾਰਿਆਂ ਤੇ ਕਈ ਕੇਸ ਚੱਲਦੇ ਆ। ਇਹਦੇ ਤੇ ਵੀ ਰੇਪ ਦੇ ਹਾਲੇ 2 ਕੇਸ ਬਕਾਇਆ ਪਏ ਆ। ਮੰਨ ਲਓ ਜੇ ਉਹ ਵੀ ਦੋਸ਼ ਸਿੱਧ ਹੋ ਜਾਂਦੇ ਆ ਤੇ ਫਿਰ ਇਹਦਾ ਪੱਕਾ ਟਿਕਾਣਾ ਵਾਕਈ ਜੇਲ੍ਹ ਬਣ ਜਾਣੀ ਆ। ਵੈਸੇ ਤਾਂ ਉਮਰ ਕਹਿੰਦੇ ਆ, ਤਾਂ ਉਮਰ ਕੈਦ ਮੈਨੂੰ ਲੱਗਦਾ ਇਹ ਵੀ 20 ਕੁ ਸਾਲ ਬਰੋਬਰ ਹੀ ਆ, 78 ਕੁ ਸਾਲ ਉਮਰ ਇਹਦੀ ਹੋ ਗਈ ਆ। ਬਾਕੀ ਤਾਂ ਹੁਣ ਇੰਨੀ ਕੁ ਉਮਰ ਹੀ ਹੁੰਦੀ ਐਵਰੇਜ ਉਮਰ, ਬਾਕੀ ਤੇ ਦੀ ਬੋਨਸ ਆ ਜਿਹੜੀ ਜੇਲ੍ਹ ਦੇ ਵਿੱਚ ਕੱਟ ਲਊਗਾ। ਤਾਂ 20 ਸਾਲ ਦੂਜਿਆਂ ਨੂੰ ਤੇ ਲਗਭਗ ਮੰਨ ਕੇ ਚੱਲੋ ਕਿ 20 ਸਾਲ ਇਹਦੀ ਹੈ ਤਾਂ ਉਮਰ ਦੇ ਵਿੱਚ। ਤਾਂ ਦੂਜੇ ਪਾਸੇ ਜਿਹੜੇ ਦੇ 2 ਕੇਸ ਆ ਉਹ ਵੀ ਬਲਾਤਕਾਰ ਦੇ ਹੀ ਆ, ਕਿਉਂਕਿ ਜਦੋਂ ਇਹ ਕੇਸ ਰਜਿਸਟਰਡ ਹੋ ਗਿਆ ਸੀਗਾ ਆਸਾ ਰਾਮ ਤੇ 2 ਕੇਸ ਹੋਰ ਵੀ ਦਰਜ ਹੋਏ ਸੀਗੇ। ਵੈਸੇ ਤੇ ਇਹਦੇ ਬੜੇ ਪੁਰਾਣੇ ਕਿੱਸੇ ਆ, ਮੈਂ ਤੁਹਾਨੂੰ ਇੰਨੇ ਕਿੱਸੇ ਸੁਣਾ ਸਕਦਾ ਕਿ 3-4 ਘੰਟੇ ਲੱਗ ਸਕਦੇ ਆ। ਪਰ ਇਹਦੇ ਵਿੱਚ ਇਹ ਸੀਗਾ ਕਿ 2 ਬਾਲ ਮਰੇ ਸੀਗੇ ਇਹਦੇ ਆਸ਼ਰਮ 'ਚ 2008 'ਚ। ਉਹਦੇ 'ਚ ਵੀ ਇਹਦੇ ਤੇ ਦੋਸ਼ ਲੱਗਾ ਸੀਗਾ ਕਿ ਕਾਲਾ ਜਾਦੂ ਕਰਦਾ ਏ, ਤਾਂ ਕਰਕੇ ਜਵਾਕ ਮਾਰ ਦਿੱਤੇ। ਪਰ ਉਹਦੇ 'ਚ ਬਚ ਗਿਆ। ਉਦੋਂ ਇਹਦੀ ਸਿਆਸੀ ਤੌਰ ਤੇ ਤਾਕਤ ਥੋੜੀ ਜਿਹੀ ਜ਼ਿਆਦਾ ਸੀਗੀ, ਤਾਂ ਇਹਦੇ 7 ਜਿਹੜੇ ਚੇਲੇ ਬਾਲ ਕੇ ਸੀਗੇ ਉਹ ਰਗੜੇ ਗਏ ਸੀ ਕਿ ਇਸ ਦੇ ਵਿੱਚ ਇਹ ਬਚ ਗਿਆ ਸੀਗਾ। ਇਸ ਤੋਂ ਇਲਾਵਾ ਇਹਦੇ ਤੇ ਬੜੇ ਦੋਸ਼ ਲੱਗੇ, ਜ਼ਮੀਨਾਂ ਹਥਿਆਈਆਂ ਇਸ ਬੰਦੇ ਨੇ। ਨਾਲ ਇੱਕ ਨਿਰਭਇਆ ਕਾਂਡ ਜਦੋਂ ਵਾਪਰਿਆ, ਇਸ ਬੰਦੇ ਦੀ ਸ਼ਬਦਾਵਲੀ ਦੱਸਦੀ ਸੀਗੀ ਕਿ ਅੰਦਰੋਂ ਇਹਦੀ ਮਾਨਸਿਕਤਾ ਕਿਹੋ ਜਿਹੀ। ਕਹਿੰਦਾ ਸੀਗਾ ਕਿ ਨਿਰਭਇਆ ਜੇ ਹੱਥ ਜੋੜ ਕੇ ਵਾਸਤਾ ਪਾਉਂਦੀ, ਕਹਿੰਦੀ ਮੈਂ ਤੁਹਾਡੀਆਂ ਭੈਣਾਂ ਵਰਗੀ ਆ, ਕੀ ਪਤਾ ਛੱਡ ਦਿੰਦੇ। ਪਰ ਉਹ ਕਹਿੰਦਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, 2 ਹੱਥਾਂ ਨਾਲ ਵੱਜਦੀ। ਉਹ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਦਾ ਸੀਗਾ। ਔਰਤਾਂ ਨੂੰ ਮਨ ਚਲੀ ਤੱਕ ਕਹਿ ਦਿੰਦਾ ਸੀ, ਮੀਡੀਆ ਵਾਲੇ ਨੂੰ ਕਹਿੰਦਾ ਕੁੱਤੇ ਭੌਂਕਦੇ ਆ। ਇਹ ਇਹੋ ਜਿਹਾ ਇਨਸਾਨ ਸੀਗਾ ਜਿਹੜਾ ਕਦੇ ਪਰਵਾਹ ਨਹੀਂ ਸੀ ਕਰਦਾ। ਪਰ ਹੁਣ ਅੱਜ ਰੋਇਆ, ਰੱਜ ਕੇ ਰੋਇਆ, ਪਰ ਹਾਲੇ ਇਹਦਾ ਇਹ ਰੋਣਾ ਮੁੱਕਣਾ ਨਹੀਂ, ਕਿਉਂਕਿ ਜਿਹੜੇ 2 ਕੇਸ ਆ ਬਲਾਤਕਾਰ ਦੇ, ਉਹਦੇ ਵਿੱਚ ਇਹ ਵੀ ਫਸਿਆ ਤਾਂ ਮੁੰਡਾ ਵੀ ਫਸਿਆ। ਹਾਲਾਂਕਿ ਇਸ ਕੇਸ ਨੂੰ ਇਹਨਾਂ ਨੇ ਆਪਣੇ ਹੱਕ ਦੇ ਵਿੱਚ ਕਰਵਾਉਣ ਲਈ ਇੱਥੋਂ ਤੱਕ ਗੁੰਦੀਆਂ ਸੀਗੀਆਂ ਕਿ ਜਿਹੜੀ ਲੜਕੀ ਪੀੜਤਾ ਸੀਗੀ ਉਹਦੇ ਸਕੂਲ ਦੇ ਪ੍ਰਿੰਸੀਪਲ ਨੂੰ ਬਹੁਤ ਆਫਰਾਂ ਕੀਤੀਆਂ ਗਈਆਂ ਕਿ ਮੂੰਹ ਮੰਗ ਤੈਨੂੰ ਰਕਮ ਦੇਵਾਂਗੇ। ਏਦਾਂ ਕਰਕੇ ਸਿਰਫ ਇੱਕੋ ਹੀ ਖੇਡ ਖੇਡਦੇ, ਜਿਹੜੀ ਕੁੜੀ ਦੀ ਉਮਰ 16 ਸਾਲ ਆ ਉਹਨੂੰ ਕਰਾ ਕੇ 18 ਸਾਲ ਕਰਦੇ। ਮਤਲਬ ਕਿ ਜਿਹੜੀ ਤੁਹਾਨੂੰ ਪਤਾ ਹੀ ਹੈ ਮਾਈਨਰ ਕੁੜੀ ਹੋਵੇ ਉਹਦੇ ਕੇਸ ਦੇ ਵਿੱਚ ਸਜ਼ਾ ਵੱਧ ਹੁੰਦੀ ਆ। ਤਾਂ ਇਹਨਾਂ ਦੀ ਕੋਸ਼ਿਸ਼ ਇੱਥੋਂ ਤੱਕ ਵੀ ਹੋਈ ਕਿ ਉਮਰ ਵਧਾ ਲਈ ਜਾਵੇ, ਉਹਨੂੰ ਬਾਲਗ ਕਰਾਰ ਦੇ ਦਿੱਤਾ ਜਾਵੇ, ਉਸ ਤੋਂ ਬਾਅਦ ਸਜ਼ਾ ਘਟਾ ਦੇਈ ਜਾਵੇ। ਪਰ ਗਵਾਹਾਂ ਨੂੰ ਇਹਨਾਂ ਨੇ ਮਾਰਿਆ ਵੀ, ਗਵਾਹਾਂ ਨੂੰ ਧਮਕਾਇਆ ਵੀ, ਬਹੁਤ ਸਾਰੇ ਲੋਕਾਂ ਨੂੰ ਲਾਲਚ ਵੀ ਦਿੱਤੇ। ਪਰ ਕਰਮਾਂ ਦਾ ਫਲ ਹੈ ਜਿਹੜਾ ਉਹ ਮਿਲ ਗਿਆ। ਉਹ ਇਹ ਈਸ਼ਵਰ ਨੂੰ ਮੰਨਦੇ ਆ, ਕਹਿੰਦੇ ਅਸੀਂ ਈਸ਼ਵਰ ਦੇ ਵਿਚੋਲੇ ਆ, ਉਹ ਸਾਡੇ ਥਰੂ ਈਸ਼ਵਰ ਨੂੰ ਮਿਲੋ। ਪਰ ਇਹ ਸ਼ਾਇਦ ਭੁੱਲ ਗਏ ਕਿ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਈਸ਼ਵਰ ਕੋਈ ਸਜ਼ਾ ਨਹੀਂ ਦਿੰਦਾ, ਸਜ਼ਾ ਜਿਹੜੀ ਉਹ ਕਰਮਾਂ ਦੀ ਮਿਲਦੀ ਹੈ। ਪਰ ਸਭ ਤੋਂ ਵੱਡੀ ਗੱਲ ਤੇ ਇਹ ਸਵਾਲ ਦੀ ਰੂਪ 'ਚ ਆ ਕਿ ਦੇਖੋ ਸਾਡੇ ਇੱਥੇ ਕੀ ਹੁੰਦਾ ਪਿਆ ਭਾਰਤ ਦੇ ਵਿੱਚ। ਗੁਰਮੀਤ ਰਾਮ ਰਹੀਮ ਦਾ ਕਿੱਸਾ ਤੁਸੀਂ ਦੇਖਿਆ, ਆਸਾ ਰਾਮ ਦਾ ਅੱਜ ਦੇਖ ਲਿਆ। ਇੱਥੇ ਸਵਾਮੀ ਸਦਾਚਾਰੀ ਹੁੰਦਾ ਸੀਗਾ ਜਿਹਦੀ ਭਗਤ ਨੇ ਇੰਦਰਾ ਗਾਂਧੀ ਵੀ ਸੀ, ਬਾਅਦ ਦੇ ਵਿੱਚ ਚਕਲਾ ਚਲਾਉਂਦਾ ਫੜਿਆ ਗਿਆ ਉਹ। ਫਿਰ ਇੱਥੇ ਇੱਕ ਸਵਾਮੀ ਪ੍ਰੇਮਾਨੰਦ ਸੀਗਾ, ਉਹ 13 ਲੜਕੀਆਂ ਨਾਲ ਰੇਪ ਕਰਨ ਦਾ ਦੋਸ਼ੀ ਪਾਇਆ ਗਿਆ। ਫਿਰ ਸਵਾਮੀ ਭੀਮਾਨੰਦ ਸੀਗਾ, ਉਹ ਤੇ ਬਹੁਤ ਹੀ ਆਲਾ ਦਰਜੇ ਦਾ ਨੀਚ ਨਿਕਲਿਆ। ਆਪਣੀਆਂ ਭਗਤਨੀਆਂ ਨੂੰ, ਆਪਣੀਆਂ ਜਿਹੜੀਆਂ ਉਹਦੀਆਂ ਚੇਲੀਆਂ ਸੀ ਉਹਨਾਂ ਨੂੰ ਸੈਕਸ ਰੈਕਟ ਦੇ ਵਿੱਚ ਧੱਕ ਦਿੰਦਾ ਸੀਗਾ, ਉਹ ਨਿਕਲਿਆ। ਹੋਰ ਕਿੰਨੇ ਬਦਕਾਰ ਬਾਬੇ ਨਿਕਲੇ ਆ। ਪਰ ਕਮਾਲ ਦੀ ਗੱਲ ਹੈ ਕਿ ਇਹਨਾਂ ਬਦਕਾਰ ਬਾਬਿਆਂ ਤੇ ਮਰਨ ਵਾਲਿਆਂ ਦੀ ਗਿਣਤੀ ਵੀ ਕਈ ਹਜ਼ਾਰ ਨਹੀਂ, ਕਈ ਲੱਖ ਆ। ਲੱਖ ਨਹੀਂ, ਇਹ ਤੇ ਕਹਿੰਦੇ ਕਰੋੜਾਂ 'ਚ ਕਲੇਮ ਕਰਦੇ ਆ ਕਿ ਸਾਡੇ ਭਗਤ ਕਰੋੜਾਂ 'ਚ ਆ। ਹੁਣ ਇਹੀ ਚੀਜ਼ ਵੇਖਣ ਵਾਲੀ ਹੈ ਕਿ ਇਸ ਐਪੀਸੋਡ ਤੋਂ ਬਾਅਦ ਕੀ ਉਹ ਕਰੋੜਾਂ ਭਗਤ ਜਿਹੜੇ ਆ ਉਹ ਮਾੜੇ ਮੋਟੇ ਜਾਗਣਗੇ, ਜਾਂ ਜਿਹੜੇ ਇਹਨਾਂ ਵਰਗੇ ਹੋਰ ਬਦਕਾਰ ਬਾਬੇ ਉਹਨਾਂ ਦੇ ਅੰਦਰੋਂ ਆਸਾਰਾ ਮਰੂਗਾ ਜਾਂ ਨਹੀਂ ਮਰੂਗਾ। ਸਭ ਤੋਂ ਵੱਡਾ ਸਵਾਲ ਇਹੋ ਹੀ ਆ। ਪਰ ਹੁਣ ਵੇਲਾ ਆ ਗਿਆ ਭਾਰਤ ਦੇ ਵਿੱਚ ਜੇ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਂਦੇ ਆ ਕਿ ਕੋਈ ਰੇਪ ਕਰਦਾ ਤੇ ਉਹਨੂੰ ਤਾਂ ਉਮਰ ਤੱਕ ਕੈਦ ਕੀਤੀ ਜਾ ਸਕਦੀ ਹੈ, ਜਾਂ ਮਾਈਨਰ ਨਾਲ ਕੋਈ ਇਸ ਤਰ੍ਹਾਂ ਦਾ ਧੱਕਾ ਕਰਦਾ ਤੇ ਉਹਨੂੰ ਫਾਹੇ ਟੰਗਿਆ ਜਾ ਸਕਦਾ। ਪਰ ਜਿਹੜੇ ਇਸ ਤਰ੍ਹਾਂ ਦੇ ਸਮੂਹਿਕ ਬਲਾਤਕਾਰ ਕਰਦੇ, ਜਿਵੇਂ
ਪੁਰਾਣੇ ਸਮਿਆਂ ਦੇ ਵਿੱਚ ਰਾਜੇ ਕਰਿਆ ਕਰਦੇ ਸੀਗੇ ਰਾਜਵੰਸ਼ਾਹੀਆਂ ਦੇ ਅੰਦਰ। ਤਾਂ ਜਿਸ ਤਰੀਕੇ ਨਾਲ ਇਹ ਕਰਦੇ ਪਏ ਧਰਮ ਦੀ ਆੜ ਦੇ ਵਿੱਚ, ਜ਼ਰੂਰਤ ਆ ਕਿ ਇਹਨਾਂ ਬਾਬਿਆਂ ਤੇ ਜਿਹੜੇ ਖਾਸ ਤੌਰ ਤੇ ਬਦਕਾਰ ਬਾਬੇ ਆ, ਇਹਨਾਂ ਤੇ ਵੀ ਕੋਈ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ। ਆਹ ਹੁਣ ਜਿਹੜਾ ਆਸਾਰਾਮ ਹੈ ਦੀ ਪ੍ਰਾਪਰਟੀ ਬਾਰੇ ਖੁਲਾਸਾ ਹੁੰਦਿਆ ਕਿ 10,000 ਕਰੋੜ ਰੁਪਈਏ ਦੀ ਪ੍ਰਾਪਰਟੀ ਬਣਾਈ ਬੈਠਾ। ਔਰ ਕਮਾਲ ਦੀ ਗੱਲ ਹੈ ਕਿ ਕਿਸੇ ਸਮੇਂ ਸਾਈਕਲ ਦੀਆਂ ਟੂਬਾਂ ਨੂੰ ਪੈਂਚਰ ਲਾਉਂਦਾ ਸੀ, ਫਿਰ ਟਾਂਗਾ ਵਾਹੁੰਦਾ ਸੀ, ਬਾਅਦ ਦੇ ਵਿੱਚ ਇਸ ਪਾਸੇ ਆ ਗਿਆ, ਇਹਦੇ ਕਪਾਟ ਖੁੱਲੇ ਕਿ ਇਸ ਪਾਸੇ ਧਨ ਕਾਫੀ ਆ। ਸੋ ਫਿਰ ਅਧਿਆਤਮਵਾਦ ਵੱਲ ਆ ਗਿਆ ਤੇ ਆ ਦੇਖੋ ਕੀ ਕਰਦਾ ਕਰਦਾ ਕਿੱਥੋਂ ਤੱਕ ਪਹੁੰਚ ਗਿਆ। ਤੇ ਹਾਲੇ ਵੀ ਜਿਹੜੇ ਇਹਦੇ ਭਗਤ ਆ ਉਹ ਕਹਿੰਦੇ ਆ ਕਿ ਸਾਡੇ ਬਾਪੂ ਨੂੰ ਗਲਤ ਫਸਾਇਆ ਗਿਆ। ਪਰ ਜੋ ਮਰਜ਼ੀ ਆ, ਇਹਨਾਂ ਨੂੰ ਅਕਲ ਆਉਣੀ ਚਾਹੀਦੀ ਆ। ਹੁਣ ਜੋ ਹੋਇਆ ਸੋ ਹੋਇਆ। ਜਿਹੜੇ ਦੇ ਪਿੱਛੇ ਭਗਤ ਰਹਿ ਗਏ, ਜਿਹੜੇ ਹਾਲੇ ਵੀ ਮਰਨ ਮਰਾਉਣ ਤੱਕ ਜਾਂਦੇ ਆ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਤੁਸੀਂ ਈਸ਼ਵਰ ਦੇ ਪਿੱਛੇ ਭੱਜਦੇ ਹੋ ਨਾ, ਈਸ਼ਵਰ ਨਾ ਸਰੀਰ 'ਚ ਆ ਨਾ ਚਿੱਤਰ 'ਚ ਆ, ਈਸ਼ਵਰ ਚਰਿੱਤਰ 'ਚ ਹੁੰਦਾ ਤੇ ਇਹਨਾਂ ਲੋਕਾਂ ਦਾ ਚਰਿੱਤਰ ਜਿਹੜਾ ਬਹੁਤ ਗੰਦਾ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਗੋਰਖਪੁਰ ਬਾਲ ਤਰਾਸਦੀ ਡਾਕਟਰ ਦੀ ਜ਼ਮਾਨਤ ਹੋਈ। ਦੇਖੋ ਇਹ ਗੋਰਖਪੁਰ ਬਾਲ ਤਰਾਸਦੀ ਉਹੀ ਆ ਜਿਹਦੇ ਵਿੱਚ ਆਕਸੀਜਨ ਖੋਣੋਂ ਕਈ ਬੱਚੇ ਮਰ ਗਏ ਸਨ, ਕਈ ਦਰਜਨਾਂ ਬੱਚੇ ਮਰ ਗਏ ਸੀਗੇ। ਗੱਲ ਵੱਖਰੀ ਹੈ, ਸਾਡਾ ਦੇਸ਼ ਬੜਾ ਭੁਲੱਕੜ ਆ, ਉਸ ਤਰਾਸਦੀ ਨੂੰ ਹੁਣ ਭੁੱਲ ਬੈਠਾ। ਮੈਨੂੰ ਲੱਗਦਾ ਕਦੇ ਕਦੇ ਸ਼ਾਇਦ ਹੀ ਕੋਈ ਮੀਡੀਆ ਹਾਊਸ ਹੋਊਗਾ ਜਿਹੜਾ ਉਸ ਗੱਲ ਦੀ ਰਿਪੋਰਟਿੰਗ ਕਰਿਆ ਕਰਦਾ ਹੋਊ। ਬਹੁਤੇ ਵਸਾਰ ਕੇ ਬਹਿ ਗਿਆ। ਇਹਦੇ ਵਿੱਚ ਤੁਸੀਂ ਉਸ ਸਮੇਂ ਸੋਸ਼ਲ ਮੀਡੀਆ ਤੇ ਕੁਛ ਬੜੀਆਂ ਪ੍ਰਚਲਿਤ ਖਬਰਾਂ ਦੇਖੀਆਂ ਹੋਣੀਆਂ, ਬਹੁਤ ਚਰਚਿਤ ਫੋਟੋਆਂ ਦੇਖੀਆਂ ਹੋਣੀਆਂ। ਇੱਕ ਡਾਕਟਰ ਹੁੰਦਾ ਜਿਹੜਾ ਕਿ ਉਸ ਸਮੇਂ ਐਮਰਜੈਂਸੀ ਦੇ ਹਾਲਾਤ ਦੇ ਵਿੱਚ ਖੁਦ ਆਕਸੀਜਨ ਦੇ ਸਿਲੰਡਰ ਢੋਂਦਾ ਹੁੰਦਾ, ਤਾਂ ਉਹਦਾ ਨਾਂ ਹੈ ਡਾਕਟਰ ਕਾਫਿਲ। ਤਾਂ ਹੋਇਆ ਕੀ ਸੀਗਾ ਕਿ ਕਫੀਲ ਖਾਨ ਨੂੰ ਪਹਿਲਾਂ ਹੀਰੋ ਵਜੋਂ ਪ੍ਰਚਾਰਿਆ ਗਿਆ ਕਿ ਇਹ ਤੇ ਇੱਕ ਹੀਰੋ ਆ, ਲੋਕ ਨਾਇਕ ਆ, ਜਿਹਨੇ ਆਪਣੀ ਜਾਨ ਦੀ ਬਾਜੀ ਲਾ ਕੇ ਉੱਥੇ ਤੱਤ ਫੱਟ ਸਿਲੰਡਰ ਜਿਹੜੇ ਆ ਢੋ ਕੇ ਹਸਪਤਾਲ ਦੇ ਵਿੱਚ ਲਿਆਂਦੇ। ਬਾਅਦ ਦੇ ਵਿੱਚ ਉਹਦੇ ਤੇ ਦੋਸ਼ ਲੱਗੇ ਕਿ ਉਹ ਤੇ ਜੀ ਆਪਣਾ ਹਸਪਤਾਲ ਚਲਾਉਂਦਾ ਤੇ ਜਿਹੜੇ ਸਿਲੰਡਰ ਸੀਗੇ ਉਹ ਚੁੱਕ ਕੇ ਇਹਨੇ ਉੱਥੇ ਰੱਖੇ ਹੋਏ ਸੀਗੇ। ਫਿਰ ਇਹਦੇ ਤੇ ਕੇਸ ਦਰਜ ਕਰ ਦਿੱਤਾ ਗਿਆ। ਪਰ ਕੁਛ ਲੋਕ ਦੱਸਦੇ ਆ ਕਿ ਅਸਲ ਦੇ ਵਿੱਚ ਇਹੋ ਜਿਹੀ ਕਹਾਣੀ ਕੋਈ ਨਹੀਂ ਸੀਗੀ। ਕਫੀਲ ਖਾਨ ਦਾ ਠੀਕ ਹੈ ਨਰਸਿੰਗ ਹੋਮ ਚੱਲਦਾ ਸੀ, ਪਰ ਉਹਦੇ ਭਰਾ ਦਾ ਸੀਗਾ। ਕਫੀਲ ਖਾਨ ਨੂੰ ਫਸਾਇਆ ਇਸ ਕਰਕੇ ਗਿਆ ਕਿਉਂਕਿ ਉਹ ਇੱਕ ਖਾਸ ਭਾਈਚਾਰੇ ਨਾਲ ਤਾਲੁਕ ਰੱਖਦਾ ਸੀਗਾ ਤੇ ਯਕਦਮ ਉਹ ਹੀਰੋ ਵਜੋਂ ਉਭਰਿਆ। ਹੋਇਆ ਵੀ ਕੁਛ ਇਸੇ ਤਰ੍ਹਾਂ ਹੀ, ਸ਼ੱਕ ਤੇ ਵੈਸੇ ਪਹਿਲਾਂ ਹੀ ਸੀ, ਪਰ ਹੋਇਆ ਵੀ ਕੁਛ ਇਸੇ ਤਰ੍ਹਾਂ ਹੀ ਕਿਉਂਕਿ ਦੇਖੋ ਜਿਹੜਾ ਬੰਦਾ ਮੁੱਖ ਦੋਸ਼ੀ ਸੀਗਾ, ਮਤਲਬ ਇਹ ਕਿ ਜਿਹਨੇ ਗੈਸ ਸਪਲਾਈ ਬੰਦ ਕੀਤੀ, ਜਿਹਨੇ ਆਕਸੀਜਨ ਬੰਦ ਕਰ ਦਿੱਤੀ, ਜਿਹੜਾ ਵਪਾਰੀ ਸੀਗਾ, ਜ਼ਮਾਨਤ ਜਿਹੜੀ ਆ ਉਹ ਕੁਛ ਦਿਨਾਂ ਬਾਅਦ ਹੀ ਹੋ ਜਾਂਦੀ ਆ ਕਿਉਂਕਿ ਉਹਦੇ ਖਿਲਾਫ ਕੇਸ ਹੀ ਇੰਨਾ ਕਮਜ਼ੋਰ ਬਣਾਇਆ ਗਿਆ। ਤੇ ਜਿਹੜਾ ਕਫੀਲ ਖਾਨ ਸੀਗਾ ਇਹਨੂੰ 8 ਮਹੀਨੇ ਜੇਲ੍ਹ ਦੇ ਵਿੱਚ ਸਾੜਿਆ ਜਾਂਦਾ। ਔਰ ਇੱਥੋਂ ਤੱਕ ਇਹਦੀ ਬੱਚੀ ਸੀ ਛੋਟੀ ਜੀ, ਉਹਦਾ ਪਹਿਲਾ ਜਨਮ ਦਿਹਾੜਾ ਮਨਾਉਣਾ ਸੀਗਾ, ਇਹ ਜੇਲ੍ਹ ਦੇ ਵਿੱਚ ਹੀ ਰਿਹਾ ਤੇ ਪਿੱਛੋਂ ਬੱਚੀ ਹੈ ਜਿਹੜੀ ਉਹ 1.5 ਸਾਲ ਦੀ ਹੋ ਗਈ ਤੇ ਉਹਦਾ ਬਰਥਡੇ ਹੈ ਜਿਹੜਾ ਇਹ ਮਨਾ ਨਹੀਂ ਸਕਿਆ। ਹਾਲਾਂਕਿ ਹੁਣ ਇਹਨੂੰ ਬਹੁਤ ਵੱਡੀ ਰਾਹਤ ਮਿਲੀ ਆ, ਹਾਈ ਕੋਰਟ ਦੇ ਵਿੱਚ ਇਹਦੀ ਜ਼ਮਾਨਤ ਮਨਜ਼ੂਰ ਹੋ ਗਈ ਆ। ਪਰ ਮੇਰੇ ਖਿਆਲ ਦੇ ਨਾਲ ਇਹ ਵਕਤੀ ਤੌਰ ਤੇ ਰਾਹਤ ਆ, ਇਹ ਰਾਹਤ ਜ਼ਰੂਰ ਕਹੀ ਜਾ ਸਕਦੀ ਹੈ, ਖਲਾਸੀ ਨਹੀਂ। ਕਿਉਂਕਿ ਇੱਕ ਤੇ ਦੇਖੋ ਸਮਾਜ ਦੇ ਵਿੱਚ ਇਹੋ ਜਿਹੇ ਬੰਦੇ ਦੀ, ਜਿਹੜਾ ਕਿ ਬਹੁਤ ਮਸ਼ਹੂਰ ਡਾਕਟਰ ਸੀ, ਬੜਾ ਪ੍ਰਸਿੱਧ ਡਾਕਟਰ ਸੀ, ਉਹਦੀ ਸਮਾਜ ਦੇ ਵਿੱਚ ਇੱਕ ਬਦਨਾਮੀ ਹੋ ਜਾਂਦੀ ਹੈ ਔਰ ਰੁਤਬਾ ਦੁਬਾਰਾ ਹਾਸਲ ਕਰਨਾ ਬੜਾ ਔਖਾ ਹੁੰਦਾ। ਦੂਸਰਾ ਇਹ ਕਿ ਜਿਹੜੀ ਆਪਣੀ ਇਹਦੀ ਜ਼ਿੰਦਗੀ ਹੈ ਸਰਪਟ ਦੌੜਦੀ ਪਈ ਸੀ, ਉਹ ਜ਼ਿੰਦਗੀ ਲੀਹੋਂ ਲੱਥ ਗਈ ਆ, ਉਹਨੂੰ ਦੁਬਾਰਾ ਹੁਣ ਪਟੜੀ ਤੇ ਚਾੜ ਕੇ ਫੇਰ ਦੜਾਉਣਾ ਜਿਹੜਾ ਉਹ ਖਾਲਾ ਜੀ ਦਾ ਬੜਾ ਨਹੀਂ, ਉਹ ਸੌਖਾ ਕੰਮ ਨਹੀਂ। ਸੋ ਡਾਕਟਰ ਨੂੰ ਜੇਲ੍ਹ ਦੇ ਵਿੱਚੋਂ ਰਾਹਤ ਮਿਲੀ ਹੈ, ਪਰ ਆਮ ਜ਼ਿੰਦਗੀ 'ਚ ਉਹਦੀਆਂ ਮੁਸ਼ਕਲਾਤ ਜਿਹੜੀਆਂ ਨੇ ਉਹ ਹਾਲੇ ਵੀ ਜਿਉਂਦੀਆਂ ਤਿਉਂ ਜਸਦੀਆਂ ਤੱਕ ਨੇ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸਿਮਰਜੀਤ ਬੈਂਸ ਕਸੂਤਾ ਫਸਿਆ, ਬੈਂਸ ਖਿਲਾਫ ਹੋਇਆ ਪਾਸਪੋਰਟ ਦਫ਼ਤਰ ਵਾਲਿਆਂ ਦਾ ਐਕਸ਼ਨ। ਐਕਸ਼ਨ ਕਹਿ ਲੋ ਜਾਂ ਰਿਐਕਸ਼ਨ ਕਹਿ ਲੋ, ਕਿਉਂਕਿ ਵੈਸੇ ਤੇ ਐਕਸ਼ਨ ਹੈ ਬੈਂਸ ਕਰਦੇ ਆ। ਇਹਦੇ ਵਿੱਚ ਹੁਣ ਇਹ ਹੋਇਆ ਕਿ ਥੋੜੇ ਦਿਨ ਪਹਿਲਾਂ ਜਾਂ ਕਹਿ ਲੋ 2 ਦਿਨ ਪਹਿਲਾਂ ਹੀ ਇਹਨਾਂ ਨੇ ਉੱਥੇ ਲੁਧਿਆਣੇ ਦੇ ਪਾਸਪੋਰਟ ਦਫ਼ਤਰ ਦੇ ਵਿੱਚ ਵੜ ਕੇ ਇੱਕ ਤੇ ਲਾਈਵ ਕੀਤਾ। ਉੱਥੇ ਦੋਸ਼ ਇਹਨਾਂ ਨੇ ਲਾਇਆ ਕਿ ਕਰਪਸ਼ਨ ਚੱਲਦੀ, ਇੱਥੇ ਦਲਾਲ ਬੈਠੇ ਆ। ਦਲਾਲ ਤੇ ਵੈਸੇ ਤੁਹਾਨੂੰ ਪਤਾ ਹੀ ਭਾਰਤ ਦੇ ਵਿੱਚ ਥਾਂ ਥਾਂ ਤੇ ਮਿਲ ਜਾਂਦੇ। ਇੱਥੇ ਤੇ ਰੇਲਵੇ ਦੀਆਂ ਟਿਕਟਾਂ ਲੈਣੀਆਂ ਹੁਣ ਤਾਂ ਦਲਾਲ ਆ ਜਾਂਦੇ ਕਿ ਆਓ ਸੌਦਾ ਕਰਾਉਂਦੇ ਆ। ਜੇ ਤੁਸੀਂ ਸਿਨੇਮੇ ਦੀਆਂ ਟਿਕਟਾਂ ਲੈਣ ਤੋਂ ਥੋੜੇ ਜਿਹੇ ਕਿਤੇ ਖੁੰਝ ਗਏ ਹੋ ਤੇ ਤਾਂ ਕਹਿ ਦਿੰਦੇ ਆ ਕਿ ਲਿਆਓ ਇੰਨੀ ਕੁ ਫੀਸ ਵੱਧ ਲੱਗੂਗੀ, ਸਿਨੇਮੇ ਦੀਆਂ ਟਿਕਟਾਂ ਲੈ ਦਿੰਦੇ ਤੁਹਾਨੂੰ। ਯਾਨੀ ਹਰੇਕ ਥਾਂ ਤੇ ਸਿਨੇਮੇ ਤੋਂ ਲੈ ਕੇ ਪਾਸਪੋਰਟ ਦਫ਼ਤਰਾਂ ਤੱਕ ਦਲਾਲ ਹੈਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਦਲਾਲੀਆਂ ਚੱਲਦੀਆਂ ਨੇ। ਪਰ ਇਹਨਾਂ ਨੇ ਜੋ ਉੱਥੇ ਕੀਤਾ
ਉਹ ਦੋਸ਼ ਇਹ ਲੱਗਾ ਕਿ ਇਹਨਾਂ ਨੇ ਇੱਕ ਤੇ ਉੱਥੇ ਬਿਨਾਂ ਇਜਾਜ਼ਤ ਤੋਂ ਐਂਟਰੀ ਮਾਰੀ, ਦੂਸਰਾ ਇਹ ਕਿ ਰਿਕਾਰਡਿੰਗ ਕਰਕੇ ਲਾਈਵ ਇਹਨਾਂ ਨੇ ਆਪਣੇ ਫੇਸਬੁੱਕ ਤੋਂ ਉਹ ਸਾਰਾ ਵਰਤਾਰਾ ਜਿਹੜਾ ਚਲਾ ਦਿੱਤਾ, ਤੀਸਰਾ ਇਹ ਕਿ ਨਾਲ ਇਹਦੇ ਗਨਮੈਨ ਹੀ ਨਹੀਂ, ਗਨਮੈਨਾਂ ਕੋਲ ਹਥਿਆਰ ਵੀ ਸਨ ਤੇ ਇਕੱਲੇ ਗਨਮੈਨ ਹਥਿਆਰਾਂ ਵਾਲੇ ਨਹੀਂ ਸੀ, ਨਾਲ ਸਮਰਥਕ ਵੀ ਸੀ। ਵੈਸੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਬੈਂਸ ਬ੍ਰਦਰਜ਼ ਦੀ ਟੀਮ ਅੱਛੀ ਖਾਸੀ ਭਾਰੀ ਆ, ਕਿਉਂਕਿ 5-7 ਤੇ ਲਾਈਵ ਵਾਲੇ ਹੀ ਆ ਨਾ, ਵੱਖੋ ਵੱਖਰੇ ਪੇਜਾਂ ਤੇ ਤੱਤ ਫੱਟ ਲਾਈਵ ਕਰ ਦਿੰਦੇ ਆ, ਤੇ ਮਾੜਾ ਜਿਹਾ ਉੱਚਾ ਬੋਲਣ ਵੀ ਤੇ ਤਾਂ ਵੀ ਉਹ ਨਾਲ ਦੀ ਨਾਲ ਲਾਈਵ ਕਰ ਦਿੰਦੇ ਆ ਕਿ ਲਓ ਵੀ ਕੰਮ ਚੱਲ ਪਿਆ, ਦਵਾ ਦਵ ਲਾਈਵ ਕਰ ਦਈਏ। ਸੋ ਲਾਈਵ ਵਾਲੇ ਵੀ ਸੀਗੇ ਤੇ ਇਸ ਕਰਕੇ ਉਹ ਕਹਿੰਦੇ ਆ ਕਿ ਇਹਨਾਂ ਨੇ ਜੋ ਵੀ ਕੀਤਾ ਉਹ ਕਾਨੂੰਨ ਦਾ ਉਲੰਘਣ ਆ। ਫਿਰ ਇਹਨਾਂ ਦੇ ਖਿਲਾਫ ਮਾਡਲ ਟਾਊਨ ਥਾਣੇ ਦੇ ਵਿੱਚ ਉਹਨਾਂ ਨੇ ਪਰਚਾ ਦਰਜ ਕਰਾ ਦਿੱਤਾ, ਧਾਰਾ 456 ਲਾ ਕੇ, 383 ਲਾ ਕੇ, 186 ਲਾ ਕੇ, 511 ਲਾ ਕੇ, ਇਹ ਸਾਰੀਆਂ ਧਾਰਾਵਾਂ ਜਿਹੜੀਆਂ ਨੇ ਉਹ ਇਹੋ ਜਿਹੀਆਂ ਧਾਰਾ ਨੇ ਜਿਨ੍ਹਾਂ ਦੇ ਵਿੱਚੋਂ ਜੇ ਇਹ ਚਾਹੁਣ ਤੱਤ ਫੱਟ ਜ਼ਮਾਨਤ ਨਹੀਂ ਮਿਲ ਸਕਦੀ, ਮਤਲਬ ਕਿ ਨਾਨ ਬੇਲੇਬਲ ਆਫੈਂਸ ਇਹਨੂੰ ਕਿਹਾ ਜਾ ਸਕਦਾ। ਸੋ ਇਹਦੇ ਖਿਲਾਫ, ਬੈਂਸ ਦੇ ਖਿਲਾਫ ਇਹ ਪਰਚਾ ਹੋਇਆ। ਇਹ ਤੋਂ ਇਲਾਵਾ 10-15 ਜਿਹੜੇ ਇਹਦੇ ਸਮਰਥਕ ਆ ਉਹ ਜਿਨ੍ਹਾਂ ਦਾ ਜ਼ਿਕਰ ਕਰਦੇ ਆ, ਉਹਨਾਂ ਦਾ ਇਸ ਸ਼ਿਕਾਇਤ ਦੇ ਵਿੱਚ ਨਾਂ ਨਹੀਂ ਲਿਖਾਇਆ ਗਿਆ, ਅਣਪਛਾਤੇ ਵੀ ਨਹੀਂ ਲਿਖਾਇਆ ਗਿਆ, ਹਾਲਾਂਕਿ ਜ਼ਿਕਰ ਜ਼ਰੂਰ ਕੀਤਾ ਗਿਆ। ਦੂਜੇ ਪਾਸੇ ਖਬਰ ਇਹ ਮਿਲਦੀ ਪਈ ਆ ਕਿ ਜਿਹੜੇ ਪਾਸਪੋਰਟ ਦਫ਼ਤਰ ਵਾਲੇ ਜਾਂ ਪਾਸਪੋਰਟ ਕਰਮਚਾਰੀ ਆ, ਉਹਨਾਂ ਨੇ ਹੁਣ ਇਹ ਕਾਰਵਾਈ ਵਿੱਢ ਦਿੱਤੀ ਆ ਕਿ ਇਹਦਾ ਪਾਸਪੋਰਟ ਰੱਦ ਕੀਤਾ ਜਾਵੇ। ਹਾਲਾਂਕਿ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਹਨੂੰ ਸ਼ੋ ਕਾਜ਼ ਨੋਟਿਸ ਜਾਰੀ ਕਰਾਂਗੇ, ਦੂਸਰੇ ਨੇ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ ਇੱਕ ਇਨਕੁਆਇਰੀ ਕਰਾ ਰਹੇ ਹਾਂ ਫੌਰੀ ਤੌਰ ਤੇ, ਕਿਉਂਕਿ ਦੇਖੋ ਅਸੀਂ ਇਹਨੂੰ ਜਿਹੜਾ ਪਾਸਪੋਰਟ ਦਿੱਤਾ ਸੀਗਾ ਉਹ ਕੇਸਾਂ ਦੇ ਬਾਅਦ ਉਦੋਂ ਦਿੱਤਾ ਸੀਗਾ ਜਦੋਂ ਸਾਨੂੰ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ, ਤਾਂ ਇਸ ਡਾਇਰੈਕਸ਼ਨਸ ਦੇ ਦਰਮਿਆਨ ਜਿਹੜਾ ਪਾਸਪੋਰਟ ਦਿੱਤਾ ਗਿਆ ਉਸੇ ਪਾਸਪੋਰਟ ਦੇ ਵਿੱਚ ਹੀ ਜਿਹੜੀ ਕਿ ਸਾਲ ਦੀ ਇਹਦੀ ਵੈਲਿਡਿਟੀ ਸੀਗੀ, ਤਾਂ ਉਸੇ ਵੈਲਿਡਿਟੀ ਦੇ ਅੰਦਰ ਹੀ ਅੰਦਰ ਇਹਨਾਂ ਨੇ ਇੱਕ ਹੋਰ ਕੇਸ ਆਪਣੇ ਤੇ ਦਰਜ ਕਰਵਾ ਲਿਆ। ਸੋ ਸ਼ੋ ਕਾਜ਼ ਨੋਟਿਸ ਭੇਜਾਂਗੇ, 15 ਦਿਨਾਂ ਅੰਦਰ ਜੇ ਇਹਨਾਂ ਨੇ ਜਵਾਬ ਨਾ ਦਿੱਤਾ ਤੇ ਫਿਰ ਅਸੀਂ ਇਹਨਾਂ ਦਾ ਪਾਸਪੋਰਟ ਜਿਹੜਾ ਉਹ ਰੱਦ ਕਰ ਸਕਦੇ ਹਾਂ। ਹਾਲਾਂਕਿ ਜੇ ਇਨਕੁਆਇਰੀ ਪਹਿਲਾਂ ਆ ਗਈ, ਉਹ ਕਹਿੰਦੇ ਕਿ ਅਸੀਂ ਪਾਸਪੋਰਟ ਇਹਦਾ ਪਹਿਲਾਂ ਹੀ ਰੱਦ ਕਰ ਦੇਣਾ। ਦੂਜੀ ਚੀਜ਼ ਉਹਨਾਂ ਨੇ ਕਹੀ ਆ ਕਿ ਇਹਨਾਂ ਨੇ ਕੁਝ ਕੇਸ ਜਿਹੜੇ ਆ ਉਹ ਸਾਥੋਂ ਲੁਕਾਏ ਸੀਗੇ, ਸਾਨੂੰ ਉਹ ਵੀ ਸੂਚਨਾ ਮਿਲਦੀ ਪਈ ਆ ਕਿ ਕੇਸ ਜਿਹੜੇ ਆ ਉਹ ਇਹਨਾਂ ਤੇ ਬਕਾਇਆ ਪਏ ਆ। ਹਾਲਾਂਕਿ ਹੁਣ ਇਹ ਉਹਨਾਂ ਨੂੰ ਵੀ ਸਵਾਲ ਕੀਤਾ ਜਾ ਸਕਦਾ ਕਿ ਤੁਹਾਨੂੰ ਹੁਣ ਹੀ ਪਤਾ ਲੱਗਿਆ ਕਿ ਇਹਨਾਂ ਤੇ ਕੇਸ ਜਿਹੜੇ ਆ ਉਹ ਹੋਰ ਵੀ ਚੱਲਦੇ ਆ। ਦੂਜੀ ਗੱਲ ਇਹ ਆ ਕਿ ਸਿਮਰਨਜੀਤ ਬੈਂਸ ਜਿਹੜਾ ਆ ਉਹ ਦੱਸਦੇ ਆ ਕਿ ਆਸਟ੍ਰੇਲੀਆ ਨੂੰ ਨਿਕਲ ਗਿਆ, ਹਾਲਾਂਕਿ ਪੱਕੇ ਤੌਰ ਤੇ ਪਤਾ ਨਹੀਂ ਕਿਹੜੇ ਮੁਲਕ ਨੂੰ ਗਿਆ, ਉਹਦਾ ਆਸਟ੍ਰੇਲੀਆ ਦਾ ਰੌਲਾ। ਹੁਣ ਉਹ ਬਾਹਰ ਆ, ਸ਼ੋ ਕਾਜ਼ ਨੋਟਿਸ ਇਹਨਾਂ ਨੇ ਭੇਜਣਾ, ਸ਼ੋ ਕਾਜ਼ ਨੋਟਿਸ ਹੁਣ ਕਿੱਥੇ ਭੇਜਣਗੇ ਵੀ ਇੱਕ ਵੱਡਾ ਸਵਾਲ ਆ। ਪਰ ਜਿਹੜੀਆਂ ਧਾਰਾਵਾਂ ਤਹਿਤ ਪਰਚਾ ਦਰਜ ਹੋਇਆ, ਧਾਰਾਵਾਂ ਸੰਗੀਨ ਨੇ। ਦੂਜੀ ਚੀਜ਼ ਇਹ ਆ, ਦੇਖੋ ਜਿਸ ਤਰੀਕੇ ਨਾਲ ਇਹ ਸਾਰਾ ਕੁਛ ਕੀਤਾ ਗਿਆ, ਸਿਮਰਨਜੀਤ ਬੈਂਸ ਨੇ ਕੋਈ ਪਹਿਲੀ ਦਫਾ ਨਹੀਂ ਕੀਤਾ, ਅੱਗੇ ਵੀ ਇਸੇ ਤਰ੍ਹਾਂ ਪਾਸਪੋਰਟ ਦਫ਼ਤਰ ਦੇ ਵਿੱਚ ਜਾ ਕੇ ਲਾਈਵ ਹੋਇਆ ਸੀਗਾ। ਹੁਣ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਜੇ ਕੋਈ ਜਨਤਕ ਨੁਮਾਇੰਦਾ ਜਾਂਦਾ ਕਿਤੇ ਜਾ ਕੇ ਗਲਤ ਨੂੰ ਗਲਤ ਕਹਿੰਦਾ ਤੇ ਉੱਥੇ ਵੀ ਪਰਚਾ ਦਰਜ ਹੋ ਜਾਂਦਾ, ਜੇ ਕੋਈ ਨਹੀਂ ਜਾਂਦਾ ਤੇ ਤਾਂ ਵੀ ਲੋਕ ਗਾਲਾਂ ਕੱਢਦੇ ਆ ਕਿ ਸਾਡਾ ਨੁਮਾਇੰਦਾ ਕੋਈ ਬਹੁੜਦਾ ਨਹੀਂ। ਪਰ ਇੱਥੇ ਇੱਕ ਚੀਜ਼ ਜਿਹੜੀ ਬੈਂਸ ਬ੍ਰਦਰਸ ਨੂੰ ਥੋੜੀ ਜਿਹੀ ਦੇਖਣੀ ਚਾਹੀਦੀ ਆ, ਵਾਚਣੀ ਚਾਹੀਦੀ ਆ, ਸੋਚਣੀ ਚਾਹੀਦੀ ਆ, ਉਹ ਇਹ ਆ ਕਿ ਇਹ ਤਰੀਕਾ ਸਰੀਕਾ ਇੱਕੋ ਜਿਹਾ ਰੱਖਦੇ ਹਰੇਕ ਥਾਂ ਤੇ, ਕਿਉਂਕਿ ਦੇਖੋ ਇਹ ਚੀਜ਼ ਜਿਹੜੀ ਆ ਉਹ ਥੋੜੀ ਜਿਹੀ ਸੈਂਸਿਟਿਵ ਬਣ ਜਾਂਦੀ ਹੈ, ਸੈਂਸਿਟਿਵ ਇਸ ਕਰਕੇ ਬਣ ਜਾਂਦੀ ਹੈ। ਕਈ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਤੁਸੀਂ ਇਸ ਤਰ੍ਹਾਂ ਆਪਣਾ ਹਜੂਮ ਲਿਜਾ ਕੇ ਰੌਲਾ ਰੱਪਾ ਨਹੀਂ ਪਾ ਸਕਦੇ। ਸੋ ਹਰੇਕ ਥਾਂ ਦਾ ਪ੍ਰੋਟੋਕਾਲ ਹੁੰਦਾ, ਹਰੇਕ ਥਾਂ ਦੇ ਅਲੱਗ-ਅਲੱਗ ਨਿਯਮ ਹੁੰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਇਹਨਾਂ ਦਾ ਤਰੀਕਾ ਸਰੀਕਾ ਹੈਗਾ, ਵੈਸੇ ਇਹਨਾਂ ਦਾ ਤਾਂ ਚਾਹੇ ਰੂਸ ਚਾਹੇ ਅਮਰੀਕਾ ਇੱਕੋ ਹੀ ਤਰੀਕਾ, ਬਸ ਵੜ ਜਾਂਦੇ ਧਾਤਾ ਕਰਕੇ। ਸੋ ਦੂਜੇ ਪਾਸੇ ਇਹਨਾਂ ਨੂੰ ਥੋੜਾ ਜਿਹਾ ਇਹ ਸੋਚ ਕੇ ਇਹ ਵਿਚਾਰ ਕੇ ਚੱਲਣਾ ਚਾਹੀਦਾ ਕਿ ਠੀਕ ਹੈ, ਤੁਹਾਨੂੰ ਜ਼ਰੂਰਤਮੰਦ ਮੰਨਦੇ ਆ, ਤੁਹਾਨੂੰ ਲੋਕ ਗੈਰਸਮੰਦ ਮੰਨਦੇ ਆ ਕਿ ਇਹ ਬੰਦੇ ਆ ਕੇ ਹੇਠਲੇ ਪੱਧਰ ਤੇ ਲੋਕਾਂ ਦੇ ਨਾਲ ਖੜਦੇ ਆ, ਪਰ ਜਿਹੜਾ ਤਰੀਕਾ ਸਰੀਕਾ ਉਹ ਤੁਹਾਨੂੰ ਸਹੀ ਰੱਖਣਾ ਪਊਗਾ। ਹਾਲਾਂਕਿ ਇਹ ਨਾ ਹੀਰ ਮੁੱਕੀ ਆ ਨਾ ਸਰੰਗੀ ਟੁੱਟੀ ਆ। ਹੁਣ ਬੈਂਸ ਇੱਧਰ ਆਊਗਾ, ਉਹ ਕਿਸ ਲਹਿਜੇ ਚ ਅੱਗੋਂ ਜਵਾਬ ਦਿੰਦਾ ਜਾਂ ਉੱਥੇ ਬੈਠਾ ਹੀ ਲਾਈਵ ਹੋ ਜਾਊਗਾ, ਕਿਉਂਕਿ ਲਾਈਵ ਵਾਲੀ ਟੀਮ ਮੈਂ ਤੁਹਾਨੂੰ ਕਿਹਾ ਕਿ ਜੱਤੋਂ ਪੈਰ ਨਾਲ ਹੀ ਹੁੰਦੀ ਆ, ਹੋ ਸਕਦਾ ਲਾਈਵ ਹੋ ਕੇ ਕੋਈ ਜਵਾਬ ਦੇਵੇ, ਇੰਤਜ਼ਾਰ ਕਰਨਾ ਪਊਗਾ। ਪਰ ਇੱਕ ਦਫਾ ਜਿਹੜਾ ਪਰਚਾ ਦਰਜ ਹੋਇਆ ਉਹਨੂੰ ਕਹਿ ਸਕਦੇ ਆ ਕਿ ਬੈਂਸ ਵਾਕਈ ਕਸੂਤਾ ਫਸ ਗਿਆ, ਕਿਉਂਕਿ ਇਹਦੇ ਵਿੱਚ ਨਾ ਸਿਰਫ ਕਾਰਵਾਈ ਕਾਨੂੰਨੀ ਹੋ ਸਕਦੀ ਹੈ, ਇਹਦੇ ਚ ਪਾਸਪੋਰਟ ਵੀ ਰੱਦ ਕੀਤਾ ਜਾ ਸਕਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਜੇਲ੍ਹ ਮੰਤਰੀ ਬਣਦਿਆਂ ਹੀ ਐਕਸ਼ਨ 'ਚ ਆਇਆ ਸੁਖੀ ਰੰਧਾਵਾ। ਐਕਸ਼ਨ 'ਚ ਮੈਨੂੰ ਲੱਗਦਾ ਕਿ ਜੇਲ੍ਹ ਦੇ ਵਿੱਚ ਜਿਹੜੇ ਬੰਦੇ ਉਹਨਾਂ ਨੇ ਹੀ ਲਿਆ ਦਿੱਤਾ। ਦੱਸਦੇ ਆ ਕਿ
ਉਹਨਾਂ ਨੇ ਜੇਲ੍ਹ ਦੇ ਵਿੱਚੋਂ ਹੀ ਵਧਾਈਆਂ ਦੇ ਮੈਸੇਜ ਭੇਜ ਦਿੱਤੇ ਕਿ ਮੰਤਰੀ ਸਾਹਿਬ ਜੀ ਆਇਆਂ ਨੂੰ, ਸਾਡਾ ਖਿਆਲ ਰੱਖਿਓ। ਤੇ ਉਹ ਦੱਸਦੇ ਆ ਕਿ ਟੈਲੀਫੋਨ ਵੀ ਚਲੇ ਗਏ ਅੰਦਰੋਂ ਕਿ ਵਧਾਈਆਂ ਸਾਡੀਆਂ ਕਬੂਲ ਕਰਿਓ ਤੇ ਕਿਤੇ ਲੰਘਦੇ ਟੱਪਦੇ ਸਾਡੀ ਜੇਲ੍ਹ ਚ ਮਾਰਿਓ ਕਿਹੜਾ, ਤੁਹਾਨੂੰ 100 ਮੀਲ ਦੀ ਚਾਹ ਪਿਲਾਵਾਂਗੇ ਅਸੀਂ। ਸੋ ਇਹੋ ਜਿਹੇ ਜਦੋਂ ਮੈਸੇਜ ਗਏ ਦੱਸਦੇ, ਫਿਰ ਸੁਖੀ ਰੰਧਾਵਾ ਜਿਹਨੂੰ ਆਪਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਤੌਰ ਤੇ ਜਾਣਦੇ ਆ, ਜਿਹੜਾ ਨਵਾਂ ਜੇਲ੍ਹ ਮੰਤਰੀ ਬਣਿਆ, ਉਹ ਪਟਿਆਲਾ ਜੇਲ੍ਹ ਚ ਗਿਆ। ਚੰਚੇਤੀ ਉਹਨੇ ਦੌਰਾ ਵੀ ਕੀਤਾ, ਉੱਥੇ ਕੁਛ ਐਲਾਨ ਕੀਤੇ ਆ। ਵੈਸੇ ਮੈਂ ਉਹਨਾਂ ਐਲਾਨਾਂ ਨੂੰ ਠੀਕ ਕਹੂੰਗਾ। ਇੱਕ ਤੇ ਉਹਨੇ ਜਿਹੜਾ ਕਰਨ ਵਾਲਾ ਕੰਮ, ਜਿਹੜਾ ਨਾ ਅਕਾਲੀਆਂ ਨੇ ਛੇਤੀ ਕੀਤਾ ਤੇ ਨਾ ਹੀ ਕਾਂਗਰਸੀਆਂ ਨੇ ਕੀਤਾ, ਉਹਨੇ ਉਹ ਕੰਮ ਕਰਨ ਦਾ ਫੈਸਲਾ ਕੀਤਾ। ਉਹ ਕਹਿੰਦਾ ਕਿ ਜਿਹੜੇ ਜੈਮਰ ਲੱਗੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ 3G ਤੋਂ 4G ਅਪਗ੍ਰੇਡ ਕਰਾਵਾਂਗੇ। ਤੇ ਇਹ ਕੰਮ ਜਿਹੜਾ ਉਹ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਨਾਲ ਹੋਣਾ, ਤਾਂ ਅਸੀਂ ਦਵਾ ਦਵ ਇਹ ਤਜਵੀਜ਼ ਜਿਹੜੀ ਆ ਉਹਨਾਂ ਨੂੰ ਭੇਜਾਂਗੇ। ਦੂਸਰੀ ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਕੱਟੜ ਅਪਰਾਧੀ ਆ, ਵੱਡੇ ਅਪਰਾਧੀ ਆ, ਜਿੱਦਾਂ ਗੈਂਗਸਟਰ ਟਾਈਪ ਦੇ ਲੋਕ, ਗਰੋਹਬਾਜ਼ ਵੱਡੇ ਆ, ਤਾਂ ਇਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚੋਂ ਹੀ ਪੇਸ਼ੀਆਂ ਭੁਗਤਾਵਾਂਗੇ। ਮਤਲਬ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਾਂ ਅਦਾਲਤਾਂ ਇੱਥੇ ਲਾ ਕੇ ਇੱਥੇ ਪੇਸ਼ੀਆਂ ਭੁਗਤਾਵਾਂਗੇ। ਜਦੋਂ ਤਰੀਕਾਂ ਤੇ ਜਾਂਦੇ ਆ, ਮਹਿੰਗੇ ਬ੍ਰਾਂਡ ਦੀਆਂ ਜੀਨਾਂ ਪਾ ਲੈਂਦੇ, ਐਨਕਾਂ ਪਾ ਲੈਂਦੇ, ਏਦਾਂ ਲੱਗਦਾ ਜਿੱਦਾਂ ਸਲਮਾਨ ਖਾਨ ਦੇ ਨਾਲ ਕੋਈ ਫਿਲਮ ਸ਼ੂਟ ਕਰਨ ਆਏ ਹੋਣ, ਤੇ ਇਹਦਾ ਪ੍ਰਭਾਵ ਗਲਤ ਪੈਂਦਾ। ਅਸੀਂ ਇਹਨਾਂ ਨੂੰ ਅੰਦਰ ਹੀ ਰੱਖਾਂਗੇ। ਸੋ ਇਹ ਕੁਛ ਚੀਜ਼ਾਂ ਕਹੀਆਂ। ਕੁਛ ਉਹਨੇ ਹੋਰ ਐਲਾਨ ਕੀਤੇ। ਉਹ ਕਹਿੰਦਾ ਜਿੱਦਾਂ ਅਸੀਂ ਕਾਉਂਸਲਰ ਰੱਖ ਕੇ ਕਾਉਂਸਲਿੰਗ ਕਰਾਵਾਂਗੇ ਇਹਨਾਂ ਮੁੰਡਿਆਂ ਦੀ, ਖਾਸ ਤੌਰ ਤੇ ਜਿਹੜੇ ਨੌਜਵਾਨ ਆ, ਮਨੋਵਿਗਿਆਨੀਆਂ ਦੀਆਂ ਸੇਵਾਵਾਂ ਲਵਾਂਗੇ। ਇਸ ਤੋਂ ਇਲਾਵਾ ਜਿਹੜੀਆਂ ਅਸਾਮੀਆਂ ਨੇ ਉਹ ਸ਼ਾਰਟ ਉਹਨਾਂ ਨੂੰ ਭਰਾਂਗੇ। ਇਸ ਤੋਂ ਇਲਾਵਾ ਡਾਕਟਰੀ ਸਹੂਲਤ ਹੈ ਜਿਹੜੀ ਉਹਨੂੰ ਥੋੜ੍ਹੀ ਜਿਹੀ ਹੋਰ ਪੁਖਤਾ ਕਰਾਂਗੇ। ਸੋ ਇਹੋ ਜਿਹੇ ਇਹਨਾਂ ਨੇ ਐਲਾਨ ਕੀਤੇ। ਪਰ ਮੇਰੇ ਖਿਆਲ ਦੇ ਨਾਲ ਜੈਮਰ ਵਾਲਾ ਕੰਮ ਹੈ ਜਿਹੜਾ, ਉਹ ਸਭ ਤੋਂ ਪਹਿਲਾਂ ਹੋ ਜਾਣਾ ਚਾਹੀਦਾ। ਨਹੀਂ ਤੇ ਹੋ ਸਕਦਾ ਨਵੇਂ ਸਾਲ ਤੇ ਫੇਰ ਇਹਨਾਂ ਨੂੰ ਵਧਾਈ ਭੇਜ ਦੇਣ, ਜਾਂ ਫੇਰ ਮੌਕਾ ਦੇਖ ਕੇ ਫਿਰ ਇਸ ਤਰ੍ਹਾਂ ਦਾ ਕੋਈ ਮੈਸੇਜ ਘੱਲ ਦੇਣ। ਖੈਰ ਇਹਨਾਂ ਨੇ ਦਾਅਵੇ ਕੀਤੇ ਆ ਵੱਡੇ ਵੱਡੇ, ਐਕਸ਼ਨ ਤੁਰੰਤ ਇਹਨਾਂ ਨੇ ਵਿਖਾਇਆ। ਪਰ ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ ਚ ਕਿ ਨਵਾਂ ਮੁਸਲਮਾਨ ਬਣਿਆ ਅੱਲਾ ਅੱਲਾ ਜ਼ਿਆਦਾ ਕਰਦਾ, ਤੇ ਉਸੇ ਤਰ੍ਹਾਂ ਨਵੇਂ ਬਣੇ ਮੰਤਰੀ ਕਈ ਵਾਰ ਬੜਾ ਉਹ ਅੱਤ ਚੱਕਦੇ ਆ ਕਿ ਐਂ ਕਰ ਦਿਆਂਗੇ, ਉਹ ਕਰ ਦਿਆਂਗੇ, ਯੋ ਕਰ ਦਿਆਂਗੇ। ਇੱਥੇ ਲੁਧਿਆਣੇ ਦਾ ਇੱਕ ਬਣਿਆ, ਉਹ ਫੂਡ ਸਪਲਾਈ ਦਾ ਮਹਿਕਮਾ ਦੇਖਦਾ, ਮੰਤਰਾਲਾ ਦੇਖਦਾ, ਉਹ ਕਈ ਦਿਨਾਂ ਦਾ ਹੁਣ ਮੰਡੀਆਂ ਚ ਗੇੜੇ ਹੀ ਕੱਢੀ ਜਾਂਦਾ। ਤੇ ਲੋਕੀ ਕਹਿੰਦੇ ਤੂੰ ਗੇੜੇ ਹੀ ਕੱਢੀ ਜਾਂਦਾ, ਮਾੜਾ ਜਿਹਾ ਗੇੜੇ ਕੱਢ ਕੇ ਵੀ ਵੇਖ ਲਾ ਕਿ ਕਿਸਾਨਾਂ ਦੇ ਉੱਥੇ ਕਿਵੇਂ ਗੇੜੇ ਨਿਕਲ ਰਹੇ ਆ। ਨਾ ਕਿਸਾਨਾਂ ਕੋਲ ਪੀਣ ਲਈ ਪਾਣੀ ਹੈ, ਨਾ ਉੱਥੇ ਵਾਸ਼ਰੂਮ ਦਾ ਪ੍ਰਬੰਧ। ਜਿਉਂਦਾ ਤਿਉਂ ਕਈ ਸਾਲਾਂ ਦਾ ਸਿਲਸਿਲਾ ਚੱਲਦਾ ਹੁੰਦਾ, ਤੁਸੀਂ ਗੇੜਾ ਮਾਰ ਕੇ ਇਕੱਲੀਆਂ ਫੋਟੋਆਂ ਲਵਾਉਣ ਵਾਲਾ ਹੀ ਕੰਮ ਕਰਦੇ ਹੋ। ਤੁਸੀਂ ਇਹਨਾਂ ਪ੍ਰਬੰਧਾਂ ਨੂੰ ਵੀ ਤੇ ਸੁਧਾਰੋ। ਸੋ ਇਹਨਾਂ ਨੇ ਹੁਣ ਆ ਕੇ ਇਹ ਕੰਮ ਚੁੱਕਿਆ ਤੇ ਹੈ। ਦੇਖਦੇ ਹਾਂ ਜਿਵੇਂ ਆਂਦੇ ਹੁੰਦੇ ਨਾ ਕਿ ਆਗਾਜ਼ ਤੋਂ ਅੱਛਾ ਅੰਜਾਮ ਖੁਦਾ ਜਾਣੇ, ਕਿ ਆਗਾਜ਼ ਤੇ ਚੰਗਾ ਕੀਤਾ ਸੁਖਜਿੰਦਰ ਸਿੰਘ ਰੰਧਾਵਾ ਨੇ। ਹਾਲਾਂਕਿ ਜਿਹੜੇ ਜੇਲ੍ਹ ਵਿਭਾਗ ਦੇ ਵਿੱਚ ਕੰਮ ਕਰਦੇ ਉਹ ਵੀ ਕਹਿੰਦੇ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਤੋਂ ਸਾਨੂੰ ਉਮੀਦਾਂ, ਪਰ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦਾ ਮੰਤਰੀ ਇਹ ਸਮਾਂ ਹੀ ਦੱਸੂਗਾ। ਜੇ 4 ਕੁ ਦਿਨਾਂ ਤੱਕ ਟਿਕ ਟਕਾ ਰਿਹਾ ਤੇ ਮੰਨਾਂਗੇ ਕਿ ਹਾਂ ਨਵੇਂ ਮੰਤਰੀ ਦਾ ਦਾਵਾ ਹੈਗਾ। ਤੇ ਜੇ ਅੰਦਰੋਂ ਫੇਰ ਕੋਈ ਖਬਰ ਆ ਗਈ ਕਿ ਅੰਦਰ ਬੈਠਿਆਂ ਨੇ ਫਲਾਣੇ ਤੋਂ ਫਰੌਤੀ ਮੰਗ ਲਈ, ਫਲਾਣੇ ਨਾਲ ਅਗਲੇ ਦੀ ਝੜਪ ਹੋ ਗਈ ਤੇ ਚੱਕ ਕੇ ਉਹਨੇ ਸਿਰ ਦੇ ਵਿੱਚ ਉੱਥੇ ਕੋਈ ਕਰਦ ਕਸੌਲੀ ਰੱਖ ਦਿੱਤੀ, ਤਾਂ ਸਿਰ ਪਾੜ ਦਿੱਤਾ। ਜੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹੀਆਂ ਫਿਰ ਸਮਝਾਂਗੇ ਕਿ ਇਹਨਾਂ ਦੇ ਜਿਹੜੇ ਦਾਅਵੇ ਆ ਉਹ ਹਵਾਈ ਹੋ ਗਏ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਅੰਦਰ ਸਰਕਾਰ ਦੇ ਮੈਰੀਟੋਰੀਅਸ ਸਕੂਲਾਂ ਲਈ ਕਹਿੰਦੇ ਆ ਕਸੂਤੀ ਸ਼ਰਤ ਰੱਖੀ ਆ ਹੁਣ। ਦੇਖੋ ਜਿਹੜੇ ਮੈਰੀਟੋਰੀਅਸ ਸਕੂਲ ਸੀਗੇ ਨਾ, ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਇਹ ਸਕੀਮ ਸੀ ਬੜੀ ਵਧੀਆ ਸਕੀਮ ਸੀ ਜੀ। ਆਮ ਤੌਰ ਤੇ ਅਸੀਂ ਚੰਗੇ ਕੰਮਾਂ ਨੂੰ ਚੰਗਾ ਨਹੀਂ ਕਹਿੰਦੇ, ਕਿਉਂਕਿ ਕਈ ਵਾਰ ਸਿਆਸਤਦਾਨਾਂ ਦੇ ਮੰਦੇ ਕੰਮ ਹੀ ਇੰਨੇ ਹੁੰਦੇ ਆ ਕਿ ਉਹਨਾਂ ਦੇ ਥੋੜੇ ਜਿਹੇ ਚੰਗੇ ਕੰਮ ਜਿਹੜੇ ਆ ਉਹ ਮੰਦੇ ਕੰਮਾਂ ਦੇ ਭਾਰ ਥੱਲੇ ਦੱਬ ਜਾਂਦੇ ਆ। ਇਹ ਕੰਮ ਮੈਰੀਟੋਰੀਅਸ ਬਹੁਤ ਵਧੀਆ ਸਕੂਲ, ਵਧੀਆ ਪ੍ਰਬੰਧ ਵਾਲੇ ਸਕੂਲ ਆ। ਇਹਨਾਂ ਦੇ ਵਿੱਚ ਕੀ ਆ ਕਿ ਜਿਹੜੇ ਬੱਚੇ 80% ਤੋਂ ਵੱਧ ਨੰਬਰ ਲੈਂਦੇ ਆ ਉਹਨਾਂ ਨੂੰ ਦਾਖਲਾ ਮਿਲਦਾ, ਔਰ ਉਹਨਾਂ ਦੀ ਬੜੀ ਸ਼ਿੱਦਤ ਦੇ ਨਾਲ ਤਿਆਰੀ ਕਰਵਾਈ ਜਾਂਦੀ ਹੈ ਅਗਾਂਹ ਦੀ ਪੜ੍ਹਾਈ ਵਾਸਤੇ। ਸੋ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਜਾਂਦੇ ਉਹਨਾਂ ਦਾ ਰਿਜ਼ਲਟ ਵੀ ਅੱਗੇ ਬਾ ਕਮਾਲ ਰਹਿੰਦਾ। ਹੁਣ ਵੀ ਐਤਕੀ ਮੈਂ ਦੇਖਣ ਡਿਆ ਸੀਗਾ, ਮੈਰੀਟੋਰੀਅਸ ਸਕੂਲਾਂ ਦਾ ਜਿਹੜਾ 12ਵੀਂ ਦਾ ਰਿਜ਼ਲਟ ਆਇਆ ਉਹ ਲਗਭਗ 96% ਆ, 96%। ਕਿਉਂਕਿ ਉਹਦੇ ਵਿੱਚ ਜਾਣੀ ਮਲਾਈ ਹੈ, ਤੁਹਾਨੂੰ ਪਤਾ। ਦੂਜੇ ਤੇ ਜਿਹੜੇ ਉਹ ਇੰਟਰੈਂਸ ਟੈਸਟ ਦੇ ਵਿੱਚ ਰਹਿ ਜਾਣਗੇ, ਹੁਸ਼ਿਆਰ ਬੱਚੇ ਅੱਗੇ ਜਾਂਦੇ ਆ। ਸੋ ਇਹਦੇ ਵਿੱਚ ਹੁਣ ਇਹਨਾਂ ਨੇ ਜਦੋਂ ਹੁਣ ਦਾਖਲੇ ਕੀਤੇ ਆ ਸ਼ੁਰੂ, ਤਾਂ ਇੱਕ ਸ਼ਰਤ ਬੜੀ ਅਜੀਬੋ ਗਰੀਬ ਦੀ ਰੱਖ ਦਿੱਤੀ ਆ। ਵੈਸੇ ਤੇ
ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਨਾਲ ਮੈਰੀਟੋਰੀਅਸ ਸਕੂਲਾਂ ਨੂੰ ਲੈ ਕੇ ਚੱਲਦਾ ਪਿਆ, ਤੋਂ ਲੱਗਦਾ ਕਿ ਜਲਦੀ ਤਾਲੇ ਲਮਕਾ ਦੂਗਾ, ਕਿਉਂਕਿ ਥੋੜੇ ਦਿਨ ਪਹਿਲਾਂ ਇਹਨਾਂ ਨੇ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਆ, ਵੈਸੇ ਉਹ ਐਡਾਕ ਹੀ ਆ, ਤਾਂ ਉਹਨਾਂ ਦੀਆਂ ਤਨਖਾਹਾਂ 'ਚ ਭਾਰੀ ਕਟੌਤੀ ਕਰ ਦਿੱਤੀ ਤੇ ਕੁਛ ਜਿਹੜੇ ਅਫਸਰ ਸੀਗੇ ਜਿਹੜੇ ਇੱਧਰ ਆਏ ਸੀਗੇ, ਵੱਡੇ ਵੱਡੇ ਮਹਿਕਮਿਆਂ 'ਚ ਰਿਟਾਇਰ ਹੋਏ ਇੱਧਰ ਆਏ ਸੀਗੇ, ਉਹ ਨੌਕਰੀਆਂ ਛੱਡ ਕੇ ਫਤਿਹ ਬੁਲਾ ਕੇ ਚੱਲਦੇ ਬਣੇ ਆ। ਤੇ ਉਦੋਂ ਸ਼ੱਕ ਜਿਹਾ ਹੋਇਆ ਸੀਗਾ ਕਿ ਮੈਰੀਟੋਰੀਅਸ ਸਕੂਲ ਸ਼ਾਇਦ ਇਸ ਕਰਕੇ ਬੰਦ ਕੀਤੇ ਜਾ ਰਹੇ ਆ ਕਿਉਂਕਿ ਇਹ ਅਕਾਲੀਆਂ ਦੀ ਸਕੀਮ ਸੀਗੀ। ਸਾਡੇ ਇੱਥੇ ਇਹ ਵੀ ਬੜੀ ਭੈੜੀ ਵਾਦੀ ਆ ਨਾ ਸਿਆਸਤ ਦੇ ਵਿੱਚ ਕਿ ਇੱਕ ਕੰਮ ਭਾਵੇਂ ਚੰਗਾ ਹੀ ਹੋਵੇ, ਜੇ ਕਿਸੇ ਪਿਛਲੀ ਸਰਕਾਰ ਨੇ ਕੀਤਾ ਹੋਵੇ ਉਹਦੇ ਤੇ ਪੋਚਾ ਮਾਰ ਕੇ ਕਹਿੰਦੀ ਆ ਕਿ ਇਹਦੇ ਤੇ ਸਾਡੀ ਨੇਮ ਪਲੇਟ ਲੱਗਣੀ ਚਾਹੀਦੀ ਆ, ਅਸੀਂ ਇਹਨੂੰ ਆਪਣੇ ਢੰਗ ਦੇ ਨਾਲ ਤੋੜ ਮਰੋੜ ਲਵਾਂਗੇ। ਖੈਰ ਹੁਣ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਕਟੌਤੀ ਵਟੌਤੀ ਹੁੰਦੀ ਪਈ ਸੀ ਉਹ ਤੇ ਆਪਣੀ ਥਾਂ ਤੇ, ਪਰ ਜਿਹੜੀ ਇਹਨਾਂ ਨੇ ਇੱਕ ਸ਼ਰਤ ਰੱਖੀ ਆ ਉਹ ਬੜੀ ਸ਼ਰਤ ਅਜੀਬੋ ਗਰੀਬੀ ਆ। ਮਸਲਨ ਇਹ ਆ ਕਿ ਜਿਹੜਾ ਕੋਈ ਪ੍ਰਾਈਵੇਟ ਸਕੂਲ ਦੇ ਵਿੱਚੋਂ ਬੱਚਾ 10ਵੀਂ ਕਰਕੇ ਆਉਂਦਾ ਔਰ ਉਹਦੇ ਨੰਬਰ 80% ਤੋਂ ਉੱਤੇ ਆ, ਤਾਂ ਉਹ ਇਹਨਾਂ ਪ੍ਰਕਿਰਿਆਵਾਂ ਦੇ ਵਿੱਚ ਨਹੀਂ ਬਹਿ ਸਕਦਾ ਜੋ ਕਿ ਟੈਸਟ ਦੇ ਰੂਪ 'ਚ ਲਈਆਂ ਜਾਂਦੀਆਂ ਨੇ। ਮਤਲਬ ਕਿ ਉਹ ਇਹਨਾਂ ਲਈ ਪ੍ਰਤੀਯੋਗੀ ਨਹੀਂ ਬਣ ਸਕਦਾ ਮੈਰੀਟੋਰੀਅਸ ਸਕੂਲਾਂ ਲਈ ਜੋ ਪ੍ਰਾਈਵੇਟ ਸਕੂਲਾਂ 'ਚ ਪੜ੍ਹਿਆ, ਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਿਆ। ਪਰ ਹੁਣ ਇਹ ਤੁਸੀਂ ਦੇਖੋਗੇ ਤਾਂ ਕਮਾਲ ਦਾ ਫੈਸਲਾ ਲੱਗੇਗਾ ਤੁਹਾਨੂੰ, ਕਿਉਂਕਿ ਦੇਖੋ ਪ੍ਰਾਈਵੇਟ ਸਕੂਲ ਆ ਜਿਹੜੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਚੱਲਦੇ ਆ, ਤੇ ਇਹ ਕਹਿੰਦੇ ਆ ਕਿ ਭਾਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਹੀ ਚੱਲਦੇ ਹੋਣ ਅਸੀਂ ਪ੍ਰਾਈਵੇਟ ਸਕੂਲ ਦਾ ਕੋਈ ਬੱਚਾ ਲੈਣਾ ਹੀ ਨਹੀਂ। ਹੁਣ ਇਹ ਵੀ ਇੱਕ ਕਮਾਲ ਦੀ ਗੱਲ ਹੈ ਕਿ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਰਿਜ਼ਲਟ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਜਾਰੀ ਕਰਦਾ ਪਿਆ, ਤੇ ਐਤਕੀ ਤੇ ਉਹਨਾਂ ਦਾ ਸਰਕਾਰੀ ਸਕੂਲਾਂ ਨਾਲੋਂ ਥੋੜਾ ਜਿਹਾ ਘੱਟ ਰਹਿ ਗਿਆ ਤੇ ਸਰਕਾਰੀ ਟੀਚਰ ਉਹਨਾਂ ਨੂੰ ਟਿਕਣ ਹੀ ਨਹੀਂ ਦਿੰਦੇ। ਪਰ ਇਹ ਮੇਰੇ ਖਿਆਲ ਦੇ ਨਾਲ ਬੜੀ ਇੱਕ ਵਿਤਕਰੇਬਾਜ਼ੀ ਹੋਊਗੀ ਉਹਨਾਂ ਬੱਚਿਆਂ ਦੀ ਜਿਹੜੇ ਹੁਸ਼ਿਆਰ ਆ, ਗਰੀਬ ਆ, ਪਰ ਨਿੱਜੀ ਸਕੂਲਾਂ 'ਚ ਪੜ੍ਹੇ ਆ। ਹਾਲਾਂਕਿ ਇਹ ਅਜੀਬੋ ਗਰੀਬ ਜਿਹਾ ਕਥਨ ਲੱਗਦਾ ਕਿ ਗਰੀਬ, ਪਰ ਕਈ ਵਾਰ ਬੱਚੇ ਗਰੀਬ ਵੀ ਆ ਜਿਹੜੇ ਉਹ ਵੀ ਨਿੱਜੀ ਸਕੂਲਾਂ 'ਚੋਂ ਅੱਗੇ ਆਉਂਦੇ ਆ ਜਾਂ ਸਧਾਰਨ ਘਰਾਂ ਦੇ ਅੱਗੇ ਆਉਂਦੇ ਆ, ਚਾਹੇ ਉਹ ਵੱਡੇ ਘਰਾਂ ਦੇ ਵੀ ਹੋਣ। ਜੇ ਉਹਨਾਂ ਨੇ ਮੈਰੀਟੋਰੀਅਸ ਸਕੂਲ 'ਚ ਆਉਣਾ ਜਿਨ੍ਹਾਂ ਦੀ 80% ਤੋਂ ਉੱਤੇ ਦੀ ਮਾਰਕਿੰਗ ਬਣਦੀ ਆ ਤਾਂ ਉਹਨਾਂ ਦੀ ਇਹ ਦਰਵਾਜ਼ੇ ਬੰਦ ਕਰਦੇ ਨੇ। ਮੇਰੇ ਖਿਆਲ ਦੇ ਨਾਲ ਇੱਕ ਧੱਕੇਸ਼ਾਹੀ ਵਾਲਾ ਫਰਮਾਨ ਆ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇੱਕ ਬੱਚੇ ਨੇ ਪ੍ਰੀਖਿਆ ਦਿੱਤੀ ਹੈ, ਚਾਹੇ ਉਹ ਸਰਕਾਰੀ ਸਕੂਲ ਤੋਂ ਆ ਚਾਹੇ ਉਹ ਨਿੱਜੀ ਸਕੂਲ ਤੋਂ ਆ, ਜਦੋਂ ਉਹਨਾਂ ਦੀ ਪ੍ਰਤੀਯੋਗਤਾ ਇੱਕੋ ਜਿਹੀ ਆ, ਕੰਪੀਟੀਸ਼ਨ ਇੱਕੋ ਜਿਹਾ, ਫਿਰ ਜਦੋਂ ਉਹ ਅੱਗੇ ਜਾ ਕੇ ਮੈਰੀਟੋਰੀਅਸ ਸਕੂਲਾਂ 'ਚ ਬਹਿੰਦੇ ਆ ਤੇ ਤੁਸੀਂ ਇੱਕ ਨੂੰ ਕਿਵੇਂ ਰੋਕ ਸਕਦੇ ਹੋ? ਸੋ ਇਸ ਬਾਰੇ ਥੋੜਾ ਜਿਹਾ ਹੁਣ ਭੰਬਲ ਭੂਸਾ ਬਣਿਆ। ਦੇਖੋ ਇਹਦੇ ਵਿੱਚ ਸੁਧਾਰ ਕਰਦੇ ਜਾਂ ਨਹੀਂ ਕਰਦੇ, ਪਰ ਇਹ ਮੈਰੀਟੋਰੀਅਸ ਸਕੀਮ ਜਿਹੜੀ ਸੀਗੀ ਸਕੂਲਾਂ ਵਾਲੀ ਉਹ ਸਕੀਮ ਜ਼ਰੂਰ ਅੱਗੇ ਚੱਲਦੀ ਰੱਖਣੀ ਚਾਹੀਦੀ ਆ। ਇਸ ਤਰ੍ਹਾਂ ਦੇ ਜਿਹੜੇ ਨਾਦਰਸ਼ਾਹੀ ਦੇ ਫਰਮਾਨ ਆ ਜਾਂ ਤੁਗਲਕੀ ਫਰਮਾਨ ਕਹਿ ਲਓ, ਇਹਨਾਂ ਫਰਮਾਨਾਂ ਦੇ ਨਾਲ ਇਹ ਮੈਰੀਟੋਰੀਅਸ ਸਕੂਲਾਂ ਦੀ ਜਿਹੜੀ ਸਟਰੈਂਥ ਆ, ਅੱਗੇ ਵੀ ਇਹਨਾਂ ਨੇ ਮਸਾ ਪੂਰੀ ਕੀਤੀ ਸੀ ਕਿਉਂਕਿ ਇਹਨੇ ਹੋਣਹਾਰ ਬੱਚੇ ਲੱਭਣੇ ਜਿਹੜੇ ਕਿਹੜਾ ਸੌਖਾ ਕੰਮ ਆ, ਤਾਂ ਅੱਗੇ ਸਟਰੈਂਥ ਮਸਾ ਪੂਰੀ ਹੋਈ ਸੀ। ਜੇ ਇਹ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਸਟਰੈਂਥ ਪੂਰੀ ਕਰਨੀ ਉਹ ਵੀ ਇੱਕ ਬਹੁਤ ਵੱਡੀ ਚੁਣੌਤੀ ਬਣ ਜਾਊਗੀ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸਰਪੰਚ ਵੱਲੋਂ CRPF ਦੇ ਜਵਾਨ ਦਾ ਕਤਲ। ਕੋਈ ਕਾਨੂੰਵਾਲ ਥਾਣੇ ਦੀ ਗੱਲ ਆ, ਉਸ ਥਾਣੇ ਦੇ ਵਿੱਚ ਕੋਈ ਪਿੰਡ ਆ ਸ਼ੌੜੀਆ ਬਾਂਗਰ, ਉੱਥੇ ਕੋਈ ਝਗੜਾ ਹੋਇਆ, ਜ਼ਮੀਨੀ ਝਗੜਾ। ਉਹਦੇ ਵਿੱਚ ਜਿਹੜਾ ਮੌਜੂਦਾ ਸਰਪੰਚ ਆ ਉਸ ਪਿੰਡ ਦਾ, ਉਹਨੇ ਆਪਣੇ ਪਿੰਡ ਦੇ ਨੌਜਵਾਨ ਦਾ ਇੱਕ ਕਤਲ ਕਰ ਦਿੱਤਾ। ਦੱਸਦੇ ਇਹ ਆ ਕਿ ਇਹ ਜਿਹੜਾ ਮੁੰਡਾ ਸੀਗਾ ਹਰਦੀਪ ਸਿੰਘ, ਇਹ CRPF ਦੇ ਵਿੱਚ ਸੀਗਾ ਤੇ ਅੱਜ ਕੱਲ੍ਹ ਛੁੱਟੀ ਤੇ ਆਪਣੇ ਪਿੰਡ ਆਇਆ ਸੀਗਾ। ਸਵੇਰੇ ਆਪਣੇ ਘਰ ਦੇ ਲਾਗੇ ਉਹ ਸਬਜ਼ੀ ਗੋਡਦਾ ਪਿਆ ਸੀਗਾ, ਗੋਡੀ ਪਾਉਂਦਾ ਪਿਆ ਸੀਗਾ, ਤਾਂ ਉਸ ਸਮੇਂ ਉਹਦੇ ਤੇ ਹਮਲਾ ਹੋਇਆ। ਦੋਸ਼ ਇਹ ਲੱਗਦਾ ਪਿਆ ਕਿ ਮੌਜੂਦਾ ਜਿਹੜਾ ਸਰਪੰਚ ਆ ਪਿੰਡ ਦਾ ਉੱਥੋਂ ਦਾ, ਉਹ ਤੇ ਉਹਦੇ ਨਾਲ ਕੁਛ ਸਾਥੀ ਸੀਗੇ ਜਿਨ੍ਹਾਂ ਨੇ ਆ ਕੇ ਉੱਥੇ ਹਮਲਾ ਕੀਤਾ। ਕਾਫੀ ਉਹਦੇ ਸੱਟਾਂ ਫੇਟਾਂ ਵੱਜੀਆਂ। ਬਾਅਦ ਦੇ ਵਿੱਚ ਉਹਨੂੰ ਹਸਪਤਾਲ ਖੜਿਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾਲ ਚੱਲਦਾ ਹੋਇਆ ਦਮ ਤੋੜ ਗਿਆ। ਸੋ ਇਹ ਬੜੀ ਮਾੜੀ ਖਬਰ ਆ ਕਿ ਇੱਕ CRPF ਦਾ ਜਵਾਨ ਛੁੱਟੀ ਆਇਆ, ਦੂਸਰਾ ਉਹਦਾ ਜ਼ਮੀਨੀ ਝਗੜਾ, ਤੀਸਰਾ ਉਹਦਾ ਘਰ ਦੇ ਲਾਗੇ ਜਾ ਕੇ ਕਤਲ ਕਰ ਦੇਣਾ, ਚੌਥਾ ਇਹ ਮਾੜਾ ਪੱਖਿਆ ਕਿ ਕਤਲ ਵੀ ਕਿਹਨੇ ਕੀਤਾ? ਪਿੰਡ ਦੇ ਸਰਪੰਚ ਨੇ। ਜੇ ਸਰਪੰਚ ਇਸ ਤਰ੍ਹਾਂ ਦੇ ਕਾਤਲ ਹੋਣਗੇ ਤੇ ਪਿੰਡਾਂ ਦੇ ਵਿੱਚ ਤੇ ਮਿਲ ਗਿਆ ਪੀੜਤਾਂ ਨੂੰ ਇਨਸਾਫ। ਸੋ ਇਹ ਬੜੀ ਸਾਡੇ ਪਿੰਡਾਂ ਦੀ ਇਸ ਸਮੇਂ ਹੋਣੀ ਆ ਕਿ ਜਿਹੜੇ ਸਰਪੰਚ ਆ ਦੇਖੋ ਕਿੰਨੇ ਮਾਮਲਿਆਂ 'ਚ ਕਦੇ ਕੋਈ ਸਰਪੰਚ ਕਿਸੇ ਮਾਮਲੇ ਚੜ ਜਾਂਦਾ, ਕਦੇ ਕਿਸੇ ਮਾਮਲੇ ਚੜ ਜਾਂਦਾ। ਹੁਣ ਕਿੰਨੇ ਸਰਪੰਚ ਇਹੋ ਜਿਹੇ ਆ ਜਿਹੜੇ ਇਸ ਤਰ੍ਹਾਂ ਗੋਲੀ ਕਾਂਡਾਂ 'ਚ ਜਾਂ ਇਸ ਤਰ੍ਹਾਂ ਵੱਡੀਆਂ ਲੜਾਈਆਂ 'ਚ ਨਾਮਜ਼ਦ ਹੋ ਜਾਂਦੇ ਆ। ਸੋ ਜੇ ਸਰਪੰਚ ਮੋਹਤਬਾਰ ਇਸ ਪਾਸੇ ਤੁਰ ਪੈਣਗੇ ਤੇ ਲੜਾਈਆਂ ਦਾ ਨਿਬੇੜਾ ਕੌਣ ਕਰੂਗਾ? ਔਰ ਸਾਡੇ
ਪਿੰਡਾਂ ਦਾ ਬੇੜਾ ਗਰਕੀ ਇਸੇ ਚੀਜ਼ ਨੇ ਕੀਤਾ। ਮੁਕੱਦਮੇਬਾਜ਼ੀ ਤਾਂ ਵੱਧ ਗਈ, ਸ਼ਰੀਕੇਬਾਜ਼ੀ ਤਾਂ ਵੱਧ ਗਈ ਕਿਉਂਕਿ ਰਾਜਸੀਕਰਨ ਹੋ ਗਿਆ ਪੰਚਾਇਤਾਂ ਦਾ। ਅੱਗੇ ਪਰੇ ਪੰਚਾਇਤਾਂ ਨਵੇੜਾ ਕਰਦੀਆਂ ਸੀ, ਹੁਣ ਪਰੇ ਪੰਚਾਇਤਾਂ ਜਿਹੜੀਆਂ ਉਹ ਦਫੇੜਾ ਕਰਦੀਆਂ, ਉਹ ਸਗੋਂ ਲੋਕਾਂ 'ਚ ਦਫੇੜ ਪਾਉਂਦੀਆਂ। ਤੋ ਇਹ ਜ਼ਰੂਰਤ ਇਸ ਗੱਲ ਦੀ ਆ ਕਿ ਸਾਡਾ ਜਿਹੜਾ ਇੱਥੋਂ ਦਾ ਪੰਚਾਇਤੀ ਸਿਸਟਮ ਆ ਉਹਦੇ ਤੇ ਰਾਜਨੀਤੀ ਦਾ ਪਰਛਾਵਾਂ ਨਾ ਪਵੇ, ਲੋਕਾਂ 'ਚ ਭਾਈਚਾਰਾ ਰਵੇ। ਪਰ ਅਫਸੋਸ ਦੀ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਇਹ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਦੇ ਵਿੱਚ ਪੰਚਾਇਤੀ ਨੁਮਾਇੰਦੇ ਕਦੀ ਕਾਤਲ ਬਣ ਜਾਂਦੇ ਆ, ਕਦੀ ਕਾਤਲਾਂ ਦਾ ਕਾਰਨ ਬਣ ਜਾਂਦੇ ਆ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਡੀਜੀਪੀ ਨੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ 'ਚ ਗਾਲ ਨਹੀਂ ਕੱਢਣੀ। ਇਹ ਆਫਰ ਦਿੰਦਾ ਇਹਨਾਂ ਨੂੰ ਕਿ ਤੁਸੀਂ ਮਹਿਲਾਵਾਂ ਦੀ ਜਾਂ ਬੀਬੀਆਂ ਦੀ ਮੌਜੂਦਗੀ 'ਚ ਗਾਲ ਨਹੀਂ ਕੱਢਣੀ, ਓਦਾਂ ਜਿੱਦਾਂ ਮਰਜ਼ੀ ਕੱਢ ਲਿਆ ਕਰੋ, ਕੋਈ ਚੱਕਰ ਨਹੀਂ। ਤੇ ਫਿਰ ਆਫਰ ਵਾਲੀ ਗੱਲ ਹੀ ਹੈ ਨਾ ਜੀ। ਸੋ ਅਜੀਬੋ ਗਰੀਬ ਜੀ ਗਾਈਡਲਾਈਨ ਆ। ਫਿਰ ਵੀ ਇਹਨਾਂ ਨੇ ਇਹ ਜਿਹੜੀ ਗਾਈਡਲਾਈਨ ਜਾਰੀ ਕੀਤੀ ਆ ਉਹਦੇ 'ਚ ਇਹਨਾਂ ਨੇ ਸਖਤ ਹਦਾਇਤਾਂ ਦਿੱਤੀਆਂ ਕਿ ਡਿਊਟੀ ਦੌਰਾਨ ਜਦੋਂ ਵੀ ਕੋਈ ਬੀਬੀ ਕੋਲ ਹੋਵੇ ਪੁਲਿਸ ਮੁਲਾਜ਼ਮ, ਉਹਦੀ ਮੌਜੂਦਗੀ ਦੇ ਵਿੱਚ ਕਿਸੇ ਅਫਸਰ ਵੱਲੋਂ ਜਾਂ ਕਰਮਚਾਰੀ ਵੱਲੋਂ ਗਲਤ ਗੱਲ ਨਹੀਂ ਕਰਨੀ ਤੇ ਗਾਲ ਗੂਲ ਨਹੀਂ ਕੱਢਣੀ, ਨਹੀਂ ਤੇ ਫਿਰ ਬਖਸ਼ਿਆ ਨਹੀਂ ਜਾਊਗਾ। ਨਾਲੇ ਵਿਭਾਗੀ ਕਾਰਵਾਈ ਦੇ ਨਾਲੇ 50,000 ਦਾ ਦੰਡ ਲਾਵਾਂਗੇ, ਇਹਨਾਂ ਨੇ ਸਿੱਧਾ ਕਹਿ ਦਿੱਤਾ। ਵੈਸੇ ਹੋਰ ਵੀ ਗਾਈਡਲਾਈਨਸ ਨੇ, ਜਿੱਦਾਂ ਇਹਨਾਂ ਨੇ ਕਿਹਾ ਕਿ ਜਿਸ ਵਿੰਗ ਵਿੱਚ ਔਰਤ ਮੁਲਾਜ਼ਮ ਡਿਊਟੀ ਦੇਵੇਗੀ ਉਸ ਵਿੰਗ ਦਾ ਇੰਚਾਰਜ ਜ਼ਿੰਮੇਵਾਰ ਹੋਏਗਾ ਕਿ ਉਹ ਔਰਤ ਸੁਰੱਖਿਅਤ ਮਾਹੌਲ ਦੇ ਵਿੱਚ ਡਿਊਟੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ। ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਰੀ ਹੋਏਗੀ ਜਿਹੜਾ ਉਸ ਵਿੰਗ ਦਾ ਇੰਚਾਰਜ ਹੋਊਗਾ। ਦੂਜਾ ਇਹ ਆ ਕਿ ਡਿਊਟੀ ਦੌਰਾਨ ਕੋਈ ਵੀ ਮਰਦ ਹੈ ਜਿਹੜਾ ਉਹ ਨਸ਼ਾ ਖਾ ਪੀ ਕੇ ਨਹੀਂ ਆਊਗਾ। ਮੇਰੇ ਖਿਆਲ ਦੇ ਨਾਲ ਇਹ ਤੇ ਬਹੁਤ ਪ੍ਰਭਾਵ ਪਾਉਣ ਵਾਲੀ ਚੀਜ਼ ਆ ਕਿ ਕੋਈ ਵੀ ਪੁਲਿਸ ਕਰਮਚਾਰੀ ਹੈ ਜਿਹੜਾ ਡਿਊਟੀ ਦੌਰਾਨ ਨਸ਼ਾ ਨਹੀਂ ਕਰੂਗਾ। ਤੀਜਾ ਇਹ ਆ ਕਿ ਜੇਕਰ ਔਰਤ ਮੁਲਾਜ਼ਮ ਨੂੰ ਡਿਊਟੀ ਦੌਰਾਨ ਜਬਰ ਜਨਾਹ ਜਾਂ ਮਾਨਸਿਕ ਸ਼ੋਸ਼ਣ ਝੱਲਣਾ ਪੈਂਦਾ ਹੈ ਤਾਂ ਔਰਤ ਮੁਲਾਜ਼ਮ ਦੀ ਮੌਜੂਦਗੀ ਵਿੱਚ ਗਾਲੀ ਗਲੋਚ ਤੇ ਗਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਤਾਂ ਤੁਰੰਤ ਜਿਹੜਾ ਉਹ ਮੁਲਾਜ਼ਮ ਹੋਏਗਾ ਜੋ ਵੀ ਇਹ ਕਰੂਗਾ ਉਹਨੂੰ ਅੰਤਰਿਮ ਕਮੇਟੀਆਂ ਦੇ ਤਹਿਤ ਤਲਬ ਕੀਤਾ ਜਾਊਗਾ, ਉਸ ਤੋਂ ਬਾਅਦ ਕਾਰਵਾਈ ਕਰ ਦਿੱਤੀ ਜਾਊਗੀ। ਯਾਨੀ ਇਸ ਤਰ੍ਹਾਂ ਦੀਆਂ ਕੋਈ ਗਾਈਡਲਾਈਨਸ ਨੇ 3-4 ਜਿਹੜੀਆਂ ਇਹਨਾਂ ਨੇ ਜਾਰੀ ਕੀਤੀਆਂ। ਪਰ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਥੋੜਾ ਜਿਹਾ ਹਵਾਲਾ ਦੇ ਕੇ ਦੱਸਣਾ ਚਾਹੂੰਗਾ ਕਿ ਗਲਤ ਕਿੱਥੇ ਹੋ ਰਿਹਾ। ਥੋੜੇ ਦਿਨ ਪਹਿਲਾਂ ਜਾਂ ਕਹਿ ਲਓ ਥੋੜੇ ਵੀਕ ਪਹਿਲਾਂ ਬਹੁਤ ਵੱਡੀ ਪੁਲਿਸ ਅਫਸਰ ਆ ਬੀਬੀ ਸਾਡੀ ਇੱਥੇ ਗੁਰਪ੍ਰੀਤ ਦਿਓ, ਉਹ ਬੋਲੀ ਤੇ ਉਹਨੇ ਕਿਹਾ ਕਿ ਸਾਨੂੰ ਸ਼ਰਮ ਨਾਲ ਕਹਿਣਾ ਪੈਂਦਾ ਕਿ ਸਾਡੇ ਪੁਲਿਸ ਦੇ ਵਿੱਚ ਜਿਨਸੀ ਸ਼ੋਸ਼ਣ ਹੁੰਦਾ ਹੈ। ਤੇ ਕਮਾਲ ਦੀ ਗੱਲ ਆ ਕਿ ਐਕਸ਼ਨ ਕਰਨ ਦੀ ਥਾਂ ਤੇ ਕਾਰਵਾਈ ਕਰਨ ਦੀ ਥਾਂ ਤੇ ਅਗਲੇ ਦਿਨ ਉਸ ਬੀਬੀ ਦਾ ਬਿਆਨ ਇਹ ਆਇਆ ਸੀਗਾ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹਾਲਾਂਕਿ ਉਹ ਕੈਮਰਿਆਂ ਦੇ ਸਾਹਮਣੇ ਬੋਲਦੀ ਪਈ ਸੀ। ਦੂਜੇ ਦਿਨ ਜਿਹੜਾ ਬਿਆਨ ਦਿੱਤਾ ਗਿਆ ਲੋਕ ਆਖਿਆ ਬੀਬੀ ਜੀ ਹੁਣ ਤੋੜਿਆ ਮਰੋੜਿਆ ਗਿਆ ਬਿਆਨ, ਕਿਉਂਕਿ ਹੁਣ ਦਬਾਅ ਪਿਆ ਇੱਕ ਅਫਸਰ ਤੇ, ਉਤਲੀ ਅਫਸਰਸ਼ਾਹੀ ਨੇ ਦਬਾਅ ਪਾਇਆ। ਸੋ ਜਿਹੜੀ ਉਸ ਬੀਬੀ ਦੀ ਮਾਨਸਿਕ ਪੀੜਾ ਸੀ ਉਹ ਇੱਕ ਔਰਤ ਦੀ ਮਾਨਸਿਕ ਪੀੜਾ ਸੀ। ਤਾਂ ਮੈਨੂੰ ਲੱਗਦਾ ਕਿ ਉਹ ਕੱਲੀ ਇੱਕ ਔਰਤ ਦੀ ਮਾਨਸਿਕ ਪੀੜਾ ਨਹੀਂ ਹੈ, ਉਹ ਕਈ ਔਰਤਾਂ ਦੀ ਸਮੂਹਿਕ ਮਾਨਸਿਕ ਪੀੜਾ ਦੀ ਤਰਜਮਾਨੀ ਸੀਗੀ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਮਹਿਕਮੇ 'ਚ ਜਿੱਥੇ ਜਿੱਥੇ ਕੁਛ ਗਲਤ ਹੁੰਦਾ, ਕਿਉਂਕਿ ਮਹਿਕਮੇ ਦੇ ਵਿੱਚ ਜੋ ਵੀ ਬੀਬੀਆਂ ਤੈਨਾਤ ਨੇ ਉਹ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ, ਤਾਂ ਜਿੱਥੇ ਜਿੱਥੇ ਵੀ ਕੁਛ ਗਲਤ ਹੁੰਦਾ ਉਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਸਭ ਤੋਂ ਵਧੀਆ ਚੀਜ਼ ਇਹ ਹੋਣੀ ਚਾਹੀਦੀ ਆ ਕਿ ਮਾਹੌਲ ਜਿਹੜਾ ਉਹ ਵਧੀਆ ਬਣਾਇਆ ਜਾਵੇ, ਕਿਉਂਕਿ ਸਾਡੇ ਥਾਣਿਆਂ ਦੇ ਵਿੱਚ ਇਹੋ ਜਿਹਾ ਮਾਹੌਲ ਆ ਕਿ ਡਿਊਟੀ ਦੇਣ ਤੋਂ ਕਈ ਵਾਰ ਔਰ ਇਹਦੀ ਇੱਕ ਉਦਾਹਰਨ ਜੋਧਾ ਥਾਣੇ ਵਾਲੀ ਆਪਾਂ ਸੁਣੀ ਆ ਨਾ, ਜਿਹਦੇ ਵਿੱਚ ਉਹ ਬੀਬੀ ਇੱਕ ਖੁਦਕੁਸ਼ੀ ਕਰ ਗਈ ਸੀ, ਪਰ ਬਾਅਦ ਦੇ ਵਿੱਚ ਜਿਹੜੀ ਵਜ੍ਹਾ ਸਾਹਮਣੇ ਆਈ ਸੀ ਉਹ ਇਹੋ ਹੀ ਸੀਗੀ ਕਿ ਡਿਊਟੀ ਦੇਣ ਤੋਂ ਹੀ ਉਹ ਸਾਰੀ ਕਹਾਣੀ ਵਿਗੜੀ ਸੀ ਜਿਹਦੇ ਚ ਮੁਨਸ਼ੀ ਰਗੜਿਆ ਗਿਆ ਸੀਗਾ। ਤੇ ਬਾਅਦ ਦੇ ਵਿੱਚ ਤੇ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਹੁੰਦੀਆਂ, ਪਰ ਸਭ ਤੋਂ ਜ਼ਰੂਰੀ ਹੈ ਕਿ ਮਾਹੌਲ ਵਧੀਆ ਬਣਾਇਆ ਜਾਵੇ। ਔਰ ਜੋ ਦਰਿੰਦੇ ਇਸ ਤਰ੍ਹਾਂ ਦੀਆਂ ਗੰਦੀਆਂ ਹਰਕਤਾਂ ਕਰਦੇ ਆ ਖਾਕੀ ਦੀ ਆੜ ਦੇ ਵਿੱਚ ਜਾਂ ਅਫਸਰਸ਼ਾਹੀ ਦੀ ਆੜ ਦੇ ਵਿੱਚ, ਉਹਨਾਂ ਦਰਿੰਦਿਆਂ ਨੂੰ ਸਬਕ ਸਿਖਾਉਣਾ ਚਾਹੀਦਾ। ਆਹ ਜਿਹੜੀ ਗਾਈਡਲਾਈਨ ਐਵੇਂ ਬਸ ਲੀਪਾ ਪੋਚੀ ਜੀ ਕਰਨੀ ਹੈ, ਇਹਦੇ ਨਾਲ ਕੁਛ ਨਹੀਂ ਹੈ, ਐਕਸ਼ਨ ਹੋਣਾ ਚਾਹੀਦਾ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।